बहुत ज़्यादा जूझना पै रहा। पंजाब का जिहड़ा ब्रेन भी बाहर जा रहा, वो फिजिकली भी बाहर जा रहे हैं तो फाइनैंशियली भी जिहड़ा सारा कुछ बाहर लैके जा रहे हैं। तो उत्थे जाके फिर बच्चे जिहड़े डिप्रैशन का शिकार होंदे ने, वो PR लैण तो बाद कैनेडा गौरमेंट 25 लाख रुपया पहला लै जाती, उस तो बाद वो खर्चे मंगाता रहिंदा। 25 लाख रुपया लाउण तो बाद जे 5-6 साल दे विच उहनूं PR मिलदी है, PR तो बाद उहनूं घर दे दित्ता जांदा करजे दे उत्ते। 20-25 साल वो करजे दी मार हेठों बाहर ही नहीं निकलदा कि 25-25 बच्चे जिहड़े ने वो एक पिंड दे विच नशिਆਂ ਦੇ ਨਾਲ ਮਰ ਗਏ ਨੇ। बाहर कैनेडा ਦੇ ਵਿੱਚ ਬੱਚੇ ਮਰ ਰਹੇ ਨੇ, ਉਹਨਾਂ ਦੇ ਉੱਤੇ ਵੀ ਇੱਕ ਹੈਲਥ ਕਮੇਟੀ ਬਣਨੀ ਚਾਹੀਦੀ ਹੈ ਕਿ ਕਾਰਨ ਕੀ ਹੈ ਬਾਹਰ ਜਾ ਕੇ ਉਹਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ। ਜੇ ਵਾਕਿਆ ਹੀ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ, ਤੁਸੀਂ ਕੇਂਦਰ ਦੇ ਨੁਮਾਇੰਦੇ ਹੋ, ਤੇ ਤੁਹਾਨੂੰ ਚਾਹੀਦਾ ਕਿ ਉਹ ਬਾਰਡਰ ਜਿਹੜਾ ਉਹ ਖੋਲ੍ਹ ਦਿੱਤਾ ਜਾਵੇ, ਕਿਉਂਕਿ ਜੇ ਉਹ ਬਾਰਡਰ ਖੁੱਲੂਗਾ ਉੱਥੇ ਵੱਧ ਤੋਂ ਵੱਧ ਜਿਹੜੀਆਂ ਕੰਪਨੀਆਂ ਨੇ, ਚਾਹੇ ਹੁੰਡਈ ਹੈ, ਚਾਹੇ ਹੋਂਡਾ ਹੈ, ਚਾਹੇ ਵੱਡੀਆਂ ਉੱਥੇ ਆਪਣੇ ਆਫਿਸ ਖੋਲ੍ਹਣਗੇ ਬਾਰਡਰ ਦੇ ਉੱਤੇ। ਉੱਥੇ IT ਹੱਬ ਵੀ ਬਣੂਗੀ ਔਰ ਕਿੰਨਾ ਟਰੱਕ, ਕਿੰਨਾ ਕੁੱਲੀ, ਕਿੰਨਾ ਕਾਰੋਬਾਰ ਉੱਥੇ ਚੱਲਦਾ ਸੀਗਾ, ਉਹ ਜਦੋਂ ਦਾ ਬੰਦ ਕਰ ਦਿੱਤਾ ਗਿਆ, ਪੰਜਾਬ ਜਿਹੜਾ ਉਹ ਤਬਾਹ ਹੋ ਗਿਆ। ਜਿੰਨੀ ਦੇਰ ਤੱਕ ਬੱਚਿਆਂ ਨੂੰ ਕਾਰੋਬਾਰ ਨਹੀਂ ਮਿਲੂਗਾ, ਜਿੰਨੀ ਦੇਰ ਤੱਕ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲੂਗਾ, ਉਹ ਬੇਰੁਜ਼ਗਾਰੀ ਤੋਂ ਪਾਸੇ ਨਹੀਂ ਜਾਣਗੇ। ਨਾ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਸਕਦਾ, ਨਾ ਪੰਜਾਬ ਦੇ ਵਿੱਚ ਕ੍ਰਾਈਮ ਖਤਮ ਹੋ ਸਕਦਾ, ਨਾ ਬੱਚੇ ਬਾਹਰ ਜਾਣ ਜਿਹੜੇ ਜਾਣੋਂ ਰੁਕ ਸਕਦੇ ਨੇ। ਜਿੰਨਾ ਚਿਰ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਣਾ, ਜਿੰਨਾ ਚਿਰ ਪੰਜਾਬ ਦੇ ਬੱਚਿਆਂ ਨੂੰ ਇੱਜ਼ਤ ਮਾਣ ਵਾਲੀ ਰੋਟੀ ਨਹੀਂ ਮਿਲਣੀ, ਓਨੀ ਦੇਰ ਤੱਕ ਪੰਜਾਬ ਦੇ ਵਿੱਚ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ। ਦੇਖੋ, ਅੱਜ ਗਵਰਨਰ ਸਾਹਿਬ ਨੇ ਮੈਨੂੰ ਟਾਈਮ ਦਿੱਤਾ ਸੀਗਾ ਪਹਿਲਾਂ, ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿ ਆਮ ਜੇ ਬੰਦੇ ਨੂੰ ਵੀ ਜਿਹੜਾ ਗਵਰਨਰ ਹਾਊਸ ਤੋਂ ਟਾਈਮ ਮਿਲਿਆ। ਮੇਰਾ ਕੋਈ ਇਸ਼ੂ ਇਹ ਨਹੀਂ ਹੈਗਾ ਕਿ ਮੈਂ ਸਿਰਫ ਸਰਕਾਰ ਦੇ ਖਿਲਾਫ ਹੀ ਕੋਈ ਕੰਪਲੇਂਟਸ ਲੈ ਕੇ ਆਉਣੀਆਂ ਨੇ। ਇਸ਼ੂ ਬਹੁਤ ਵੱਡੇ ਨੇ ਪੰਜਾਬ ਦੇ, ਜਿਹੜੇ ਤੁਸੀਂ ਵੀ ਬੜੀ ਦੇਰ ਤੋਂ ਦੇਖ ਰਹੇ ਹੋ। ਅੱਜ 10-20 ਸਾਲ ਤੋਂ ਪੰਜਾਬ ਦੇ ਵਿੱਚ ਤਰਾਸ ਦੀ ਜਿਹੜੀ ਇਹ ਚੱਲ ਰਹੀ ਹੈ ਕਿ ਪੰਜਾਬ ਦਾ ਜੋ ਮੇਨ ਇਸ਼ੂ ਉਹਨਾਂ ਦੇ ਨਾਲ ਡਿਸਕਸ ਹੋਏ ਕਿ 2 ਲੱਖ ਬੱਚਾ ਜਿਹੜਾ ਬਾਹਰ ਪੰਜਾਬ ਦਾ ਜਾ ਰਿਹਾ, ਕੈਨੇਡਾ ਦੇ ਵਿੱਚ ਜਾ ਰਿਹਾ, ਔਰ ਹੋਰ ਜਿਹੜੀਆਂ ਕੰਟਰੀਜ਼ ਨੇ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਜਿੱਥੇ ਵੀ ਉਹਨੂੰ ਕੋਈ ਸਕੋਪ ਨਜ਼ਰ ਆਉਂਦਾ ਤੇ ਉੱਥੇ ਚਲਾ ਜਾਂਦਾ। ਬਹੁਤ ਜ਼ਿਆਦਾ ਬੱਚੇ ਜਿਹੜੇ ਕੈਨੇਡਾ ਦੇ ਵਿੱਚ ਜਾ ਰਹੇ ਨੇ, ਔਰ ਪਿੱਛੇ ਜੇ 1 ਮਹੀਨਾ ਮੈਂ ਕੈਨੇਡਾ ਦੇ ਵਿੱਚ ਜਾ ਕੇ ਦੇਖਿਆ, ਬੱਚਿਆਂ ਕੋਲ ਕੋਈ ਕੰਮ ਵੀ ਨਹੀਂ ਹੈ ਉੱਥੇ। ਬਹੁਤ ਜ਼ਿਆਦਾ ਜੂਝਣਾ ਪੈ ਰਿਹਾ। ਪੰਜਾਬ ਦਾ ਜਿਹੜਾ ਬ੍ਰੇਨ ਵੀ ਬਾਹਰ ਜਾ ਰਿਹਾ, ਉਹ ਫਿਜ਼ੀਕਲੀ ਵੀ ਬਾਹਰ ਜਾ ਰਹੇ ਨੇ ਤੇ ਫਾਈਨੈਂਸ਼ੀਅਲੀ ਵੀ ਜਿਹੜਾ ਉਹ ਸਾਰਾ ਕੁਝ ਬਾਹਰ ਲੈ ਕੇ ਜਾ ਰਹੇ ਨੇ। ਤੇ ਉੱਥੇ ਜਾ ਕੇ ਫਿਰ ਬੱਚੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ। ਮੈਂ ਗਵਰਨਰ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਜੇ ਕੈਨੇਡਾ ਇਸ ਤਰੀਕੇ ਮਾਸਟਰ ਮਾਈਂਡ ਬਣ ਕੇ ਜਿਹੜਾ ਉਹ ਕੰਮ ਕਰ ਸਕਦਾ ਆਪਣੇ ਦੇਸ਼ ਲਈ, ਇੱਥੋਂ ਦਾ ਪੈਸਾ ਜਿਹੜਾ ਉਹ ਲੁੱਟ ਕੇ ਖੜ ਸਕਦਾ, ਤੇ ਫਿਰ ਇੰਡੀਆ, ਭਾਰਤ ਇਹ ਕੰਮ ਕਿਉਂ ਨਹੀਂ ਕਰ ਸਕਦਾ। ਜੋ ਮੈਨੂੰ ਉੱਥੇ ਜਾ ਕੇ ਦੇਖਣ ਨੂੰ ਮਿਲਿਆ, ਅੱਜ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ, ਮੈਂ ਸਾਰੇ ਪੰਜਾਬੀਆਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਬੱਚਾ ਇੱਥੋਂ ਜਾਂਦਾ ਸਟੱਡੀ ਬੇਸ ਦੇ ਉੱਤੇ 20-25 ਲੱਖ ਰੁਪਈਆ ਉਹ ਲਾ ਕੇ ਜਾਂਦਾ। 20-25 ਲੱਖ ਰੁਪਈਆ ਲਾਉਣ ਤੋਂ ਬਾਅਦ 2-4-5-7 ਸਾਲ ਉਹਨੂੰ ਜੂਝ ਕੇ ਉੱਥੇ PR ਮਿਲਦੀ ਹੈ। ਉਹ PR ਲੈਣ ਤੋਂ ਬਾਅਦ ਕੈਨੇਡਾ ਗੌਰਮੈਂਟ 25 ਲੱਖ ਰੁਪਈਆ ਪਹਿਲਾਂ ਲੈ ਜਾਂਦੀ, ਉਸ ਤੋਂ ਬਾਅਦ ਉਹ ਖਰਚੇ ਮੰਗਾਉਂਦਾ ਰਹਿੰਦਾ। 25 ਲੱਖ ਰੁਪਈਆ ਲਾਉਣ ਤੋਂ ਬਾਅਦ ਜੇ 5-6 ਸਾਲ ਦੇ ਵਿੱਚ ਉਹਨੂੰ PR ਮਿਲਦੀ ਹੈ, PR ਤੋਂ ਬਾਅਦ ਉਹਨੂੰ ਘਰ ਦੇ ਦਿੱਤਾ ਜਾਂਦਾ ਕਰਜ਼ੇ ਦੇ ਉੱਤੇ। 20-25 ਸਾਲ ਉਹ ਕਰਜ਼ੇ ਦੀ ਮਾਰ ਹੇਠੋਂ ਬਾਹਰ ਹੀ ਨਹੀਂ ਨਿਕਲਦਾ। ਫਿਰ ਤੁਸੀਂ ਆਮ ਦੇਖੋ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀ ਸਾਈਟਸ ਨੇ ਉਹਦੇ ਉੱਤੇ ਸਰਚ ਕਰਕੇ ਦੇਖੋ, 10-11 ਸਾਲ ਬਾਅਦ ਜੇ ਬੱਚੇ ਕੋਲ 4 ਪੈਸੇ ਜੁੜਦੇ ਨੇ, ਉਹ ਵੱਡਾ ਹੋ ਜਾਂਦਾ, ਜਵਾਨ ਹੋ ਜਾਂਦਾ, ਬੁਢਾਪੇ ਵੱਲ ਤੁਰ ਪੈਂਦਾ। ਉਸ ਤੋਂ ਬਾਅਦ ਉੱਥੇ ਰਿਸੈਸ਼ਨ ਆ ਜਾਂਦਾ ਹਰ 10-11 ਸਾਲ ਬਾਅਦ। ਜੋ ਉਹਦੇ ਕੋਲ ਜੁੜਿਆ ਹੁੰਦਾ ਉਹ ਵੀ ਉਹਨੂੰ ਕੱਢ ਲਿਆ ਜਾਂਦਾ। ਉਸ ਤੋਂ ਬਾਅਦ ਬਚਦਾ ਕਿ ਉਹ ਬੱਚੇ ਦੇ ਪੇਰੈਂਟਸ ਨੂੰ ਦੇ ਦਿੰਦੇ ਨੇ ਸੁਪਰ ਵੀਜ਼ਾ ਜਾਂ PR ਦੇ ਦਿੰਦੇ ਨੇ, ਉੱਥੇ ਇਲਾਜ ਫ੍ਰੀ, ਉੱਥੇ ਉਹਨਾਂ ਨੂੰ ਪੈਸੇ ਆਉਣੇ ਜਿਹੜੇ $1,000-1,500 ਹੈ ਉਹ ਮਿਲਣਾ ਪੇਰੈਂਟਸ ਨੂੰ ਸ਼ੁਰੂ ਹੋ ਜਾਂਦਾ। ਜਦੋਂ ਬੱਚੇ ਦੇ ਪੇਰੈਂਟਸ ਬਾਹਰ ਚਲੇ ਜਾਂਦੇ ਨੇ, ਉਸ ਤੋਂ ਬਾਅਦ ਉਹ ਜੋ ਇੱਥੇ ਉਹਨਾਂ ਦੀ ਜਾਇਦਾਦ ਹੁੰਦੀ ਉਹ ਇੱਥੇ ਰੱਖਣ ਦੀ ਕੋਈ ਤੋਕ ਹੀ ਨਹੀਂ ਰਹਿ ਜਾਂਦੀ, ਉਹਨੂੰ ਉਹ ਲੈ ਕੇ ਉਹ ਬਾਹਰ ਚਲੇ ਜਾਂਦੇ ਨੇ। ਔਰ ਸਾਰਾ ਪੈਸਾ ਜਿਹੜਾ ਕਰੋੜਾਂ ਅਰਬਾਂ ਰੁਪਈਆਂ ਦੇ ਵਿੱਚ ਹੈ ਉਹ ਕੈਨੇਡਾ ਦੇ ਵਿੱਚ ਇਨਵੈਸਟ ਹੋ ਜਾਂਦਾ। ਔਰ ਪੰਜਾਬ ਦੇ ਵਿੱਚ ਦੇਖੋ, ਮੈਂ ਸਾਰੇ ਭਾਰਤ ਨੂੰ ਇੱਕ ਸਮਝਦਾ, ਚਾਹੇ ਉਹਦੇ ਵਿੱਚ ਦੇਸ਼ ਦੀ ਕੋਈ ਵੀ ਸਟੇਟ ਹੋਵੇ, ਫਿਰ ਉੱਥੇ ਆ ਕੇ ਬਾਹਰਲੀਆਂ ਸਟੇਟਾਂ ਤੋਂ ਉਹਨਾਂ ਦੀ ਜਾਇਦਾਦ, ਕਾਰੋਬਾਰ ਖਰੀਦਣੇ ਸ਼ੁਰੂ ਕਰ ਰਹੇ ਨੇ। ਅੱਜ ਪੰਜਾਬ ਦੇ ਵਿੱਚੋਂ ਦੇਖੋ ਕਿ ਪੰਜਾਬ ਦੇ ਵਿੱਚ ਹੌਲੀ-ਹੌਲੀ 5-10-15 ਸਾਲ ਬਾਅਦ ਪੰਜਾਬੀ ਘੱਟ ਗਿਣਤੀ ਹੋ ਜਾਣਗੇ। ਮੈਨੂੰ ਗੁਜਰਾਤ ਦੇ ਜਿਹੜੇ ਪੁਰਾਣੇ CM ਨੇ, ਇੱਕ ਦਿਨ ਉਹ ਮਿਲੇ, ਵਿਜੇ ਰੂਪਾਨੀ ਜੀ, ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਸਰਕਾਰ ਆ ਜਾਣੀ ਹੈ ਪੰਜਾਬ ਦੇ ਵਿੱਚ, ਪਰ ਆਏਗੀ 2042 ਦੇ ਵਿੱਚ। ਉਹ ਇੱਕਦਮ ਚੌਂਕੇ ਕਿ ਕਿਹੜੀ ਗੱਲੋਂ। ਮੈਂ ਕਿਹਾ ਜੀ 2042 ਤੱਕ ਪੰਜਾਬ 'ਚ ਪੰਜਾਬੀ ਘੱਟ ਗਿਣਤੀ ਹੋ ਜਾਣਗੇ। 2 ਲੱਖ ਬੱਚਾ ਜਿਹੜਾ ਉਹ ਬਾਹਰ ਜਾ ਰਿਹਾ, ਉਹ ਆਪਣਾ ਪਰਿਵਾਰ ਬਾਹਰ ਵਸਾ ਰਿਹਾ। ਔਰ 25-25 ਬੱਚੇ ਜਿਹੜੇ ਨੇ, ਜੋ ਗਵਰਨਰ ਸਾਹਿਬ ਦੇ ਨਾਲ ਇੱਕ ਦੂਜੀ ਚੀਜ਼ ਡਿਸਕਸ ਹੋਈ ਆ ਕਿ 25-25 ਬੱਚੇ ਜਿਹੜੇ ਨੇ ਉਹ ਇੱਕ ਪਿੰਡ ਦੇ ਵਿੱਚ ਨਸ਼ਿਆਂ ਦੇ ਨਾਲ ਮਰ ਗਏ ਨੇ।
ਬਾਹਰ ਕੈਨੇਡਾ ਦੇ ਵਿੱਚ ਬੱਚੇ ਮਰ ਰਹੇ ਨੇ, ਉਹਨਾਂ ਦੇ ਉੱਤੇ ਵੀ ਇੱਕ ਹੈਲਥ ਕਮੇਟੀ ਬਣਨੀ ਚਾਹੀਦੀ ਹੈ ਕਿ ਕਾਰਨ ਕੀ ਹੈ ਬਾਹਰ ਜਾ ਕੇ ਉਹਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ, ਕੀ ਉਹਨਾਂ ਦੇ ਕਾਰਨ ਡਿਪਰੈਸ਼ਨ ਦਾ ਹੈ। ਔਰ ਦੂਜੀ ਚੀਜ਼ ਮੈਂ ਇਹਨਾਂ ਨੂੰ ਵੀ ਕਿਹਾ ਕਿ ਤੁਸੀਂ ਪੰਜਾਬ ਦੇ ਉੱਤੇ ਬੜੀ ਪੈਨੀ ਨਿਗਾਹ ਜਿਹੜੀ ਰੱਖਦੇ ਹੋ, ਕਿਉਂਕਿ ਸਰਕਾਰ ਦੇ ਨਾਲ ਤੁਹਾਡੇ ਡਿਸਪਿਊਟ ਚੱਲਦੇ ਰਹਿੰਦੇ ਨੇ ਔਰ ਉਹਦੇ ਵਿੱਚ ਲੋਕ ਜਿਹੜੇ ਪੀੜਤ ਹੁੰਦੇ ਰਹਿੰਦੇ ਨੇ, ਲੋਕਾਂ ਨੂੰ ਮਤਲਬ ਉਸ ਝਗੜੇ ਦੇ ਵਿੱਚ ਬਹੁਤ ਜਿਹੜਾ ਬੜੀਆਂ ਥਾਵਾਂ ਦੇ ਉੱਤੇ ਲੋਕਾਂ ਨੂੰ ਸੰਤਾਪ ਜਿਹੜਾ ਹੰਢਾਉਣਾ ਪੈਂਦਾ ਤੁਹਾਡੇ ਆਪਸੀ ਦੋਵਾਂ ਦੇ ਝਗੜੇ ਦੇ ਵਿੱਚ। ਜੇ ਤੁਸੀਂ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ, ਪੰਜਾਬ ਇਸ ਵੇਲੇ ਕਾਰੋਬਾਰ ਵੀ ਹੈ ਨਹੀਂ, ਪੰਜਾਬ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈ, ਕੋਈ ਵਪਾਰੀ ਪੰਜਾਬ ਦੇ ਵਿੱਚ ਜ਼ਿਆਦਾ ਪੈਸੇ ਇਨਵੈਸਟ ਕਰਨ ਨੂੰ ਤਿਆਰ ਨਹੀਂ। ਪਰ ਸਾਡਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਰਡਰ ਹੈ, ਵਾਹਗਾ ਬਾਰਡਰ, ਅੱਜ ਤੋਂ ਜਦੋਂ ਪੁਲਵਾਮਾ ਅਟੈਕ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਉਹ ਬਾਰਡਰ ਚੱਲਦਾ ਸੀਗਾ ਔਰ ਬਹੁਤ ਸਾਰਾ ਵਪਾਰ ਜਿਹੜਾ ਉੱਥੋਂ ਚੱਲਦਾ ਸੀਗਾ। ਜੇ ਵਾਕਿਆ ਹੀ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ, ਤੁਸੀਂ ਕੇਂਦਰ ਦੇ ਨੁਮਾਇੰਦੇ ਹੋ, ਤੇ ਤੁਹਾਨੂੰ ਚਾਹੀਦਾ ਕਿ ਉਹ ਬਾਰਡਰ ਜਿਹੜਾ ਉਹ ਖੋਲ੍ਹ ਦਿੱਤਾ ਜਾਵੇ, ਕਿਉਂਕਿ ਜੇ ਉਹ ਬਾਰਡਰ ਖੁੱਲੂਗਾ ਉੱਥੇ ਵੱਧ ਤੋਂ ਵੱਧ ਜਿਹੜੀਆਂ ਕੰਪਨੀਆਂ ਨੇ, ਚਾਹੇ ਹੁੰਡਈ ਹੈ, ਚਾਹੇ ਹੋਂਡਾ ਹੈ, ਚਾਹੇ ਵੱਡੀਆਂ ਉੱਥੇ ਆਪਣੇ ਆਫਿਸ ਖੋਲ੍ਹਣਗੇ ਬਾਰਡਰ ਦੇ ਉੱਤੇ, ਉੱਥੇ IT ਹੱਬ ਵੀ ਬਣੂਗੀ ਔਰ ਕਿੰਨਾ ਟਰੱਕ, ਕਿੰਨਾ ਕੁੱਲੀ, ਕਿੰਨਾ ਕਾਰੋਬਾਰ ਉੱਥੇ ਚੱਲਦਾ ਸੀਗਾ, ਉਹ ਜਦੋਂ ਦਾ ਬੰਦ ਕਰ ਦਿੱਤਾ ਗਿਆ, ਪੰਜਾਬ ਜਿਹੜਾ ਉਹ ਤਬਾਹ ਹੋ ਗਿਆ। ਜਿੰਨੀ ਦੇਰ ਤੱਕ ਬੱਚਿਆਂ ਨੂੰ ਕਾਰੋਬਾਰ ਨਹੀਂ ਮਿਲੂਗਾ, ਜਿੰਨੀ ਦੇਰ ਤੱਕ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲੂਗਾ, ਉਹ ਬੇਰੁਜ਼ਗਾਰੀ ਤੋਂ ਪਾਸੇ ਨਹੀਂ ਜਾਣਗੇ। ਨਾ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਸਕਦਾ, ਨਾ ਪੰਜਾਬ ਦੇ ਵਿੱਚ ਕ੍ਰਾਈਮ ਖਤਮ ਹੋ ਸਕਦਾ, ਨਾ ਬੱਚੇ ਬਾਹਰ ਜਾਣ ਜਿਹੜੇ ਜਾਣੋਂ ਰੋਕ ਸਕਦੇ ਨੇ। ਮੈਂ ਕਿਹਾ ਜੀ ਜਦੋਂ ਵੀ ਤੁਹਾਡੇ BJP ਦੇ ਨੁਮਾਇੰਦਿਆਂ ਨਾਲ ਗੱਲ ਕਰੀਦੀ ਹੈ ਕਿ ਬਾਰਡਰ ਕਿਉਂ ਨਹੀਂ ਖੁੱਲ੍ਹ ਰਿਹਾ ਸਾਡਾ, ਤੇ ਉਹਦੇ ਉੱਤੇ ਇੱਕ ਹੀ ਤਰਕ ਦਿੱਤਾ ਜਾਂਦਾ ਕਿ ਪਾਕਿਸਤਾਨ ਨੂੰ ਤਬਾਹ ਕਰਨਾ। ਔਰ ਮੈਂ ਕਿਹਾ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਇਕੱਲਾ ਪਾਕਿਸਤਾਨ ਤਬਾਹ ਨਹੀਂ ਹੋ ਰਿਹਾ, ਉਹਦੇ ਨਾਲ ਪੰਜਾਬ ਦੀ ਉਨੀ ਵਸੋਂ, ਹਰਿਆਣੇ ਦੀ ਉਨੀ ਵਸੋਂ ਵੀ ਨਾਲ ਹੀ ਤਬਾਹ ਹੋ ਰਹੀ ਹੈ। ਇਹ ਵੀ ਲੋਕ ਭੁੱਖਮਰੀ ਦੀ ਕਗਾਰ ਦੇ ਉੱਤੇ ਨੇ। ਜਿਹੜੀਆਂ ਚੀਜ਼ਾਂ ਉਧਰੋਂ ਆਉਣੀਆਂ ਚਾਹੀਦੀਆਂ ਨੇ ਉਹ ਆ ਨਹੀਂ ਰਹੀਆਂ, ਜਿਹੜੀਆਂ ਨਹੀਂ ਆਉਣੀਆਂ ਚਾਹੀਦੀਆਂ ਉਹ ਆ ਰਹੀਆਂ। ਪਾਕਿਸਤਾਨ 'ਚ 2 ਸਕੈਨਰ ਲੱਗੇ ਸੀਗੇ, ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਹੜੇ ਮਸਲੇ ਡਿਸਕਸ ਹੋਏ ਨੇ, 2 ਸਕੈਨਰ ਪਾਕਿਸਤਾਨ 'ਚ 2 ਸਕੈਨਰ ਨੇ, ਸਾਡੇ ਇੱਥੇ 1 ਸਕੈਨਰ ਹੈ। ਉਹਨਾਂ ਦੇ ਦੋਵੇਂ ਸਕੈਨਰ ਚੱਲਦੇ ਨੇ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇੰਨੀ ਵੀ ਸਮੈਕ ਤੇ ਇੰਨਾ ਵੀ ਨਸ਼ਾ ਨਹੀਂ ਆ ਸਕਦਾ। ਸਾਡਾ ਸਕੈਨਰ ਹੀ ਅੱਜ 15-20 ਸਾਲ ਤੋਂ ਚਲਾਇਆ ਨਹੀਂ ਗਿਆ। ਇਹ ਚੀਜ਼ਾਂ ਮੇਨ ਇਹਨਾਂ ਦੇ ਉੱਤੇ ਫੋਕਸ ਕਰਕੇ ਤੁਹਾਨੂੰ ਕੰਮ ਕਰਨਾ ਚਾਹੀਦਾ। ਜਿੰਨਾ ਚਿਰ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਣਾ, ਜਿੰਨਾ ਚਿਰ ਪੰਜਾਬ ਦੇ ਬੱਚਿਆਂ ਨੂੰ ਇੱਜ਼ਤ ਮਾਣ ਵਾਲੀ ਰੋਟੀ ਨਹੀਂ ਮਿਲਣੀ, ਉਨੀ ਦੇਰ ਤੱਕ ਪੰਜਾਬ ਦੇ ਵਿੱਚ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ। ਇਹਨਾਂ ਗੰਭੀਰ ਮੁੱਦਿਆਂ ਨੂੰ ਲੈ ਕੇ ਜਿਹੜਾ ਅੱਜ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ, ਉਹਨਾਂ ਨੂੰ ਜਿਹੜੇ ਪੰਜਾਬ ਦੇ ਹਾਲਾਤ ਵੀ ਦੱਸੇ ਗਏ ਨੇ ਕਿ ਉਹ ਕਿਤੇ ਨਾ ਕਿਤੇ ਤੁਹਾਡੀ ਵੀ ਲੋੜ ਹੈ, ਕੇਂਦਰ ਦੀ ਵੀ ਲੋੜ ਹੈ, ਜਿਹਦੇ ਨਾਲ ਉਹ ਸੁਧਰ ਸਕਦੇ ਨੇ। ਚਾਹੇ ਹੁਣ ਫਸਲਾਂ ਦੇ ਮੁਆਵਜ਼ੇ ਦੀ ਗੱਲ ਹੈ, ਮੇਰੇ ਖਿਆਲ 6800 ਰੁਪਈਆ ਦਿੱਤਾ ਗਿਆ, ਉਹਦੇ ਨਾਲ ਜ਼ਿਮੀਂਦਾਰ ਦਾ ਲੱਕ ਸਿੱਧਾ ਨਹੀਂ ਹੋ ਸਕਦਾ। ਇਹ ਜਿਹੜੇ ਮੇਨ ਮੁੱਦੇ ਸੀਗੇ ਇਹਨਾਂ ਦੇ ਉੱਤੇ। ਦੂਜੀ ਚੀਜ਼, ਗਵਰਨਰ ਸਾਹਿਬ ਜਿੱਥੇ ਕੇਂਦਰ ਦੇ ਨੁਮਾਇੰਦੇ ਨੇ, ਦੂਜੀ ਚੀਜ਼ ਇਹ ਹੈ ਕਿ ਆਪੋਜੀਸ਼ਨ ਦਾ ਪਾਰਟ ਵੀ ਗਵਰਨਰ ਸਾਹਿਬ ਜਿਹੜੇ ਉਹ ਪਲੇ ਕਰਦੇ ਨੇ, ਕਿਉਂਕਿ ਜਿਹੜੀ ਆਪੋਜੀਸ਼ਨ ਸੀਗੀ ਉਹ ਤੇ ਅੱਜ ਕੱਲ੍ਹ ਮਰਜ਼ੀ ਹੋ ਗਈ। ਮੇਰੇ ਖਿਆਲ ਉਹਨਾਂ ਦਾ ਸਮਝੌਤਾ ਹੋ ਰਿਹਾ ਇੱਕ ਦੂਜੇ ਦੇ ਨਾਲ, ਫਿਰ ਪੰਜਾਬ ਦੇ ਵਿੱਚ ਆਪੋਜੀਸ਼ਨ ਬਚੀ ਨਹੀਂ। ਇਹੋ ਜਿਹੀਆਂ ਮੰਗਾਂ ਦੇ ਉੱਤੇ ਜਿਹੜਾ ਤੁਹਾਨੂੰ ਧਿਆਨ ਦੇਣਾ ਚਾਹੀਦਾ। ਇਸ ਮਸਲੇ ਦੇ ਉੱਤੇ ਅੱਜ ਜਿਹੜੀ ਗਵਰਨਰ ਸਾਹਿਬ ਦੇ ਨਾਲ ਮੀਟਿੰਗ ਕੀਤੀ ਗਈ। ਜੀ ਬਿਲਕੁਲ ਜੀ, ਜਿਹੜਾ ਵਾਹਗਾ ਬਾਰਡਰ ਹੈ ਉਹ 2019 ਤੋਂ ਪਹਿਲਾਂ ਚੱਲਦਾ ਸੀਗਾ। ਜਦੋਂ ਪੁਲਵਾਮਾ ਅਟੈਕ ਹੁੰਦਾ ਤੇ ਇੱਕਦਮ ਹੀ ਲੋਕਾਂ ਦਾ ਮਾਲ ਉੱਧਰ ਫਸਿਆ ਰਹਿ ਗਿਆ ਸੀ, ਉੱਧਰ ਵਾਲਿਆਂ ਦਾ ਇੱਧਰ ਫਸਿਆ ਰਹਿ ਗਿਆ ਸੀਗਾ। ਰਾਤ 12 ਵਜੇ ਤੋਂ ਉਹ ਬਾਰਡਰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ। ਉਸ ਬਾਰਡਰ ਖੁੱਲ੍ਹਣ ਦੇ ਨਾਲ ਮੈਂ ਥੋੜ੍ਹਾ ਜਿਹਾ ਤੁਹਾਡੇ ਧਿਆਨ 'ਚ ਡਿਟੇਲ 'ਚ ਲਿਆਉਣਾ ਚਾਹੁੰਦਾ। ਪਾਕਿਸਤਾਨ ਤੋਂ ਸਾਡੇ ਛੁਹਾਰਾ ਆਉਂਦਾ ਸੀਗਾ। ਇੱਕ ਮੈਂ ਛੋਟੀ ਜਿਹੀ ਆਈਟਮ ਤੁਹਾਨੂੰ ਦੱਸ ਰਿਹਾ, ਬਹੁਤ ਸਾਰੀਆਂ ਆਈਟਮ ਨੇ। ਸਾਫ਼ਤਾ ਜਿਹੜਾ ਸਮਝੌਤਾ ਹੋਇਆ ਸੀ ਉਹਦੇ ਵਿੱਚ 700 ਦੇ ਕਰੀਬ ਜਿਹੜੀਆਂ ਆਈਟਮਸ ਇੱਧਰੋਂ ਉੱਧਰ ਜਾ ਸਕਦੀਆਂ ਨੇ ਤੇ ਉੱਧਰੋਂ ਇੱਧਰ ਆ ਸਕਦੀਆਂ ਨੇ। ਸੀਮੈਂਟ ਜਦੋਂ ਦਾ ਪਾਕਿਸਤਾਨ ਤੋਂ ਬੰਦ ਹੋਇਆ, ਇੱਥੇ ਕਿੰਨੀ ਜ਼ਿਆਦਾ ਮਹਿੰਗਾਈ ਹੋਏਗੀ। ਦੋਵਾਂ ਦੇਸ਼ਾਂ ਦੇ ਵਿੱਚ ਮਹਿੰਗਾਈ ਵੀ ਘਟ ਸਕਦੀ ਹੈ। ਮੈਂ ਤੁਹਾਨੂੰ ਛੁਹਾਰੇ ਦੀ ਜਿਹੜੀ ਐਗਜ਼ਾਮਪਲ ਦੇਣ ਲੱਗਾ, 32 ਲੱਖ ਜਿਹੜੀ ਬੋਰੀ ਅੱਜ ਵੀ ਉਹ ਇੰਡੀਆ ਦੇ ਵਿੱਚ ਆਉਂਦੀ ਹੈ। ਆਪਾਂ ਕਹਿਣ ਨੂੰ ਤੇ ਕਰ ਦਿੱਤਾ ਕਿ ਪਾਕਿਸਤਾਨ ਨਾਲ ਸਾਡਾ ਵਪਾਰ ਬੰਦ ਹੈ, ਉਹ ਵਾਇਆ ਦੁਬਈ 20% ਟੈਕਸ, ਕਿਉਂਕਿ ਇੱਥੇ 200% ਟੈਕਸ ਕਰ ਦਿੱਤਾ ਸੀਗਾ। ਦੂਜੀ ਚੀਜ਼ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਿਹੜਾ ਸਾਫ਼ਤਾ ਸਮਝੌਤਾ ਸੀਗਾ ਉਹਨੂੰ ਕੋਈ ਵੀ ਸਰਕਾਰ ਰੱਦ ਨਹੀਂ ਕਰ ਸਕਦੀ, ਚਾਹੇ ਉਹ ਦੇਸ਼ ਦੀ ਸੀ। ਉਹ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੋਇਆ ਸੀਗਾ। ਵਪਾਰ ਬੰਦ ਕਰਨ ਦਾ ਤਰੀਕਾ ਇਹ ਲੱਭਿਆ ਗਿਆ ਕਿ ਜਿਹੜੀ ਡਿਊਟੀ ਪੈਂਦੀ ਉਹਦੇ ਉੱਤੇ, ਐਕਸਾਈਜ਼ ਡਿਊਟੀ ਜਾਂ ਜਿਹੜੀ ਪੈਂਦੀ, ਉਹਨੂੰ 200% ਕਰ ਦਿੱਤਾ ਗਿਆ ਸੀਗਾ। 200% ਦੇ ਨਾਲ ਚੀਜ਼ ਨਾ ਇੱਧਰ ਆ ਸਕਦੀ ਸੀ ਨਾ ਉੱਧਰ ਜਾ ਸਕਦੀ ਸੀ। ਉਹ ਅੱਜ ਵੀ ਜਿਹੜਾ ਉੱਥੋਂ ਛੁਹਾਰਾ ਆਉਂਦਾ ਉਹ ਦੁਬਈ ਦੇ ਵਿੱਚ ਪਾਕਿਸਤਾਨ ਦੀ ਮੋਹਰ ਲੱਗਦੀ ਹੈ ਔਰ ਉਹ ਅੱਜ ਵੀ ਇੰਡੀਆ ਦੇ ਵਿੱਚ ਪਹੁੰਚਦਾ। ਜਿਹੜਾ ਵੀ ਪਾਕਿਸਤਾਨ 'ਚ ਚੀਜ਼ ਤਿਆਰ ਹੁੰਦੀ ਹੈ, ਆਨੇ ਬਹਾਨੇ ਉਹ ਵਾਇਆ ਦੁਬਈ ਤੋਂ ਇੱਥੇ ਚੱਲ ਰਹੀ ਹੈ। ਜੇ ਤੁਹਾਡੇ ਬਾਕੀ ਪੋਰਟ ਚੱਲ ਸਕਦੇ ਨੇ ਗੁਜਰਾਤ ਦੇ ਵਿੱਚ। ਮੈਂ ਦੂਜੀ ਚੀਜ਼ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਦੇਖੋ ਸਾਡਾ ਬਾਰਡਰ ਖੋਲ੍ਹਦੇ ਉੱਤੇ ਤੁਸੀਂ ਪੋਰਟ ਬਣਾਉਣਾ, ਤੁਸੀਂ ਦਿਓ ਅਡਾਨੀ ਨੂੰ, ਤੁਸੀਂ ਦਿਓ ਅੰਬਾਨੀ ਨੂੰ, ਤੁਸੀਂ ਦਿਓ ਜਿਹੜਾ ਦਮਾਨੀ ਹੈ, ਕਿਸੇ ਨੂੰ ਵੀ ਦਿਓ, ਪਰ ਸਾਡਾ ਕੰਮ ਤੇ ਕਰੋ ਨਾ ਯਾਰ। ਸਾਡੇ ਕੰਮ ਤੇ ਖੁੱਲ੍ਹਣਾ ਚਾਹੀਦਾ ਨਾ। ਪੰਜਾਬ ਦੇ ਬੱਚਿਆਂ ਕੋਲ ਰੁਜ਼ਗਾਰ ਨਹੀਂ ਹੈ। ਜਿੰਨਾ ਕ੍ਰਾਈਮ ਹੈ, ਜਿੰਨਾ ਨਸ਼ਾ ਹੈ, ਉਹ ਭੁੱਖਮਰੀ ਦਾ ਹੈ। ਬੱਚਿਆਂ ਕੋਲ ਰੋਜੀ ਰੋਟੀ ਨਹੀਂ ਹੈ। ਜਦੋਂ ਘਰ ਦੇ ਵਿੱਚ ਰੋਟੀ ਨਹੀਂ ਚੱਲਦੀ, ਜਾਂ ਉਹ ਨਸ਼ੇ ਵਾਲੇ ਪਾਸੇ ਜਾਂਦਾ ਜਾਂ ਕ੍ਰਾਈਮ ਵਾਲੇ ਪਾਸੇ ਜਾਂਦਾ।
ਮੇਨ ਜਿਹੜਾ ਫੋਕਸ ਹੈ ਉਹ ਬਾਰਡਰ ਖੋਲ੍ਹਣ ਦੇ ਉੱਤੇ ਕਰਨਾ ਚਾਹੀਦਾ। ਉਹ ਬਾਰਡਰ ਖੁੱਲ੍ਹੇਗਾ। ਇਹ ਕੋ ਕਹਿ ਕੇ ਅਸੀਂ ਗਵਾਂਢੀ ਨੂੰ ਮਾਰਨਾ, ਉਹ ਗੱਲ ਹੈ ਨਾ ਇੱਕ ਵੀ ਰੱਬ ਕਿਸੇ ਨੂੰ ਕਹਿੰਦਾ ਤੈਨੂੰ ਮੈਂ ਵਰਦਾਨ ਦੇਣਾ ਤੇ ਗਵਾਂਢੀ ਨੂੰ ਡਬਲ ਦੇਣਾ, ਤੂੰ ਕਹਿੰਦਾ ਯਾਰ ਮੈਨੂੰ ਤੂੰ ਕਾਣਾ ਕਰਦੇ, ਗਵਾਂਢੀ ਤੇ ਇੰਨਾ ਹੋਊਗਾ ਨਾ। ਸੋ ਆਪਣੇ ਆਪ ਨੂੰ ਉਹਨੂੰ ਅੰਨਾ ਕਰਨ ਦੇ ਚੱਕਰ ਦੇ ਵਿੱਚ ਅਸੀਂ ਲੋਕ ਵੀ ਕਾਣੇ ਹੋ ਰਹੇ ਹਾਂ। ਸਾਡੇ ਕੋਲ ਵੀ ਕੰਮਕਾਰ ਨਹੀਂ ਬਚਿਆ, ਕਿਸੇ ਕੋਲ ਵੀ ਕੋਈ ਕੰਮ ਨਹੀਂ। ਮੈਨੂੰ 20 ਸਾਲ ਦੇ ਵਿੱਚ ਅਕਾਲੀ ਗੌਰਮੈਂਟ ਰਹੀ ਹੈ, ਕਾਂਗਰਸ ਗੌਰਮੈਂਟ ਰਹੀ ਹੈ, 1.5 ਸਾਲ ਇਹਨਾਂ ਦੀ ਸਰਕਾਰ, ਮੈਨੂੰ ਇੱਕ ਸਿੰਗਲ ਇੰਡਸਟਰੀ ਦਿਖਾ ਦਿਓ ਕਿ ਜਿਹਨੇ 500-700 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਪੰਜਾਬ ਦੇ ਵਿੱਚ ਲਿਆਂਦਾ ਹੋਵੇ, ਜਿਹੜਾ ਕਵੇ ਮੈਂ ਪੰਜਾਬ ਦੇ ਵਿੱਚ ਪੈਸੇ ਲਾਉਣੇ ਨੇ। ਕੋਈ ਕੰਮ ਨਹੀਂ ਆ ਰਿਹਾ, ਬੱਚਿਆਂ ਕੋਲ ਕੋਈ ਕੰਮ ਨਹੀਂ, ਬਾਹਰ ਸਾਡੇ ਬੱਚੇ ਧੱਕੇ ਖਾ ਰਹੇ ਨੇ। ਪੇਰੈਂਟਸ, ਮੈਂ ਤੁਹਾਨੂੰ ਹੋਰ ਪਿੰਡਾਂ ਦੀ ਹਾਲਤ ਦੱਸਾਂ, ਤੁਸੀਂ ਆਮ ਤੌਰ ਤੇ ਲੋਕਾਂ ਦੇ ਭੋਗਾਂ ਦੇ ਉੱਤੇ ਗੁਰਦੁਆਰੇ ਤੇ ਜਾ ਕੇ ਦੇਖੋ, ਤੁਸੀਂ ਸਾਰੇ ਮੀਡੀਆ ਵਾਲੇ ਦੇ ਉੱਤੇ ਰਿਸਰਚ ਕਰਕੇ ਦੇਖੋ, ਤੁਹਾਨੂੰ ਭੋਗ ਦੇ ਉੱਤੇ ਯੂਥ ਹੀ ਨਜ਼ਰ ਨਹੀਂ ਆਉਂਦਾ। ਪਿੰਡਾਂ 'ਚ ਸੇਵਾ ਕਰਨੀ ਹੈ, ਗੁਰਦੁਆਰੇ ਮੰਦਿਰ ਦੇ ਵਿੱਚ ਤੁਹਾਨੂੰ ਯੂਥ ਹੀ ਕਿਤੇ ਨਜ਼ਰ ਨਹੀਂ ਆਉਂਦਾ। ਹੋਰ ਤੇ ਹੋਰ, ਮੈਂ ਕੈਨੇਡਾ ਸੀਗਾ, ਇੱਕ ਬੰਦਾ ਇੱਥੇ ਆਪਣੇ ਫਾਦਰ ਦਾ ਸੰਸਕਾਰ ਕਰਨ ਆਇਆ, ਔਰ ਉਹਨੇ ਜਿਹੜੀ ਗੱਲ ਮੈਨੂੰ ਉੱਥੇ ਆ ਕੇ ਦੱਸੀ ਨਾ, ਉਹ ਮੈਨੂੰ ਕਹਿੰਦੇ ਜੀ ਪਿੰਡਾਂ ਦੇ ਵਿੱਚ ਯੂਥ ਹੀ ਨਹੀਂ ਬਚਿਆ ਕਿ ਜਿਹੜਾ ਲਾਸ਼ ਨੂੰ ਚੁੱਕ ਸਕੇ, ਜਿਹੜਾ ਡੈੱਡ ਬੋਡੀ ਨੂੰ ਚੁੱਕ ਸਕੇ। ਅਸੀਂ ਆਪਣੇ ਪਿੰਡ ਦੇ ਵਿੱਚ ਸਲਾਹ ਕਰ ਰਹੇ ਹਾਂ ਕਿ ਰੇਹੜੀ ਬਣਾ ਲਈ ਜਾਵੇ ਜਿਹਦੇ ਉੱਤੇ ਮਤਲਬ ਆਹ ਹਾਲਾਤ ਜਿਹੜੇ ਪੰਜਾਬ ਦੇ ਯੂਥ ਤੋਂ ਬਿਨਾਂ ਬਣਦੇ ਜਾਂਦੇ ਨੇ। ਮੈਨੂੰ ਜ਼ਿਆਦਾ ਦੁੱਖ ਜਿਹੜਾ ਲੱਗਾ, ਮੈਂ ਗਵਰਨਰ ਸਾਹਿਬ ਨੂੰ ਮਿਲਣ ਦਾ ਟਾਈਮ ਕਿਉਂ ਮੰਗ ਰਿਹਾ ਸੀਗਾ, ਮੈਂ ਫਿਰ ਕਹਿਣਾ ਕਿ ਉਹਨਾਂ ਦਾ ਧੰਨਵਾਦ, ਉਹਨਾਂ ਨੇ ਟਾਈਮ ਦਿੱਤਾ। ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਖਬਰਾਂ ਲੱਗਦੀਆਂ ਸੀਗੀਆਂ, ਕਿਸੇ ਬੰਦੇ ਦੇ 5 ਬੱਚੇ, ਇੱਕ ਪਰਿਵਾਰ ਦੇ ਵਿੱਚ 5-5 4-4 ਬੱਚੇ ਮਰ ਰਹੇ ਨੇ, ਇੱਕ ਬੰਦੇ ਦੇ ਮਤਲਬ ਉਹਦੇ ਬੱਚੇ ਮਰ ਰਹੇ ਨੇ। ਮੈਂ ਪਿੱਛੇ ਜੇ ਪਿੰਡਾਂ 'ਚ ਜਾਣਾ ਸ਼ੁਰੂ ਕੀਤਾ ਕਿ ਕਿੱਥੇ ਇੱਕ ਬਜ਼ੁਰਗ ਦੇ 5 ਬੱਚੇ ਮਰ ਗਏ, ਮਾਂ ਧੀ ਅੰਨੀਆਂ ਨੇ, ਉਹਨਾਂ ਦੇ 4 ਬੇਟੇ ਜਿਹੜੇ ਉਹ ਮਰ ਗਏ, ਔਰ ਮੰਗ ਕੇ ਗੁਜ਼ਾਰਾ ਕਰਦੀਆਂ ਕੰਧਾਂ ਦੇ ਨਾਲ ਲੱਗ ਕੇ। ਮੈਂ ਉਹਨਾਂ ਦੇ ਉੱਥੇ ਘਰ ਵੀ ਬਣਾਉਣ ਨੂੰ ਤਰਜੀਹ ਦਿੱਤੀ ਤੇ ਉਹਨਾਂ ਨੂੰ ਮੈਂ ਰਾਸ਼ਨ ਦਾ ਵੀ ਇੰਤਜ਼ਾਮ ਜਿੱਥੇ ਮੇਰੇ ਕੋਲ ਜਾਇਆ ਜਾਂਦਾ। ਪਰ ਇਸ ਤਰੀਕੇ ਪੰਜਾਬ ਨਹੀਂ ਸੁਧਰ ਸਕਦਾ। ਮੈਂ ਹਰ ਬੰਦੇ ਦੇ ਘਰ ਰਾਸ਼ਨ ਲੈ ਕੇ ਨਹੀਂ ਪਹੁੰਚ ਸਕਦਾ, ਮੈਂ ਹਰ ਬੰਦੇ ਦੀ ਛੱਤ ਨਹੀਂ ਪਾ ਸਕਦਾ। ਉਹਦੇ ਲਈ ਪੰਜਾਬ ਦੇ ਲੋਕਾਂ ਨੂੰ ਕਾਰੋਬਾਰ ਦੇਣਾ ਪਊਗਾ, ਪੰਜਾਬ ਦੇ ਲੋਕਾਂ ਨੂੰ ਜਿਹੜੀ ਇੱਜ਼ਤ ਮਾਣ ਵਾਲੀ ਰੋਟੀ ਦੇਣੀ ਪਊਗੀ, ਪੰਜਾਬ ਦੇ ਵਿੱਚ ਹਿਊਮਨ ਰਾਈਟ ਨੂੰ ਕਾਇਮ ਕਰਨਾ ਪਊਗਾ। ਕਿਉਂਕਿ ਬੱਚੇ ਬਾਹਰ ਚਲੇ ਜਾਂਦੇ ਨੇ, ਜਦੋਂ ਤੁਲਨਾ ਕੀਤੀ ਜਾਂਦੀ ਹੈ ਕਿ ਪੰਜਾਬ 'ਚ ਕੀ ਹਾਲਾਤ ਨੇ, ਹੋਰ ਸਟੇਟਸ ਦੇ ਵਿੱਚ ਕੀ ਹਾਲਾਤ ਨੇ, ਉਹ ਬਾਹਰ ਰਹਿਣਾ ਜਿਹੜਾ ਜ਼ਿਆਦਾ ਪਸੰਦ ਕਰਦੇ ਨੇ। ਜਿੰਨਾ ਚਿਰ ਕਿਸੇ ਨੂੰ ਇੱਜ਼ਤ ਮਾਣ ਦੀ ਰੋਟੀ ਨਹੀਂ ਮਿਲਦੀ, ਨਾ ਉਹ ਨਸ਼ੇ ਤੋਂ ਪਾਸੇ ਹੋ ਸਕਦਾ, ਨਾ ਉਹ ਕ੍ਰਾਈਮ ਤੋਂ ਪਾਸੇ ਹੋ ਸਕਦਾ। ਦੋ ਗੱਲਾਂ ਕਰ ਰਹੇ ਹੋ, ਇੱਕ ਤਾਂ ਪਾਕਿਸਤਾਨ ਦੀ ਗੱਲ ਕੀਤੀ ਕਿ ਜਦੋਂ ਉੱਧਰੋਂ ਇੱਧਰ ਕੋਈ ਆਉਂਦਾ ਤਾਂ 2 ਸਕੈਨਰ ਲੱਗੇ ਹੋਏ ਜੀ, ਤਾਂ ਇੱਧਰੋਂ ਇੱਕ ਸਕੈਨਰ ਵੀ ਨਹੀਂ ਚੱਲਦਾ। ਤਾਂ ਮੁੱਖ ਮੰਤਰੀ ਦਾ ਪੰਜਾਬ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਵਪਾਰ ਨਹੀਂ ਖੋਲ੍ਹਣਾ, ਫਿਰ ਸਕੈਨਰ ਦੀ ਗੱਲ ਆਉਂਦੀ ਤਾਂ ਕੇਂਦਰ ਦੇ ਅਧੀਨ ਆ ਜਾਂਦਾ। ਮੈਂ ਸਵਾਲ ਤੁਹਾਡਾ ਸਮਝ ਗਿਆ ਜੀ। ਮੈਨੂੰ ਇੱਕ ਚੀਜ਼ ਸਮਝਾ ਦਿੱਤੀ ਜਾਵੇ, ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਵਪਾਰ ਨਹੀਂ ਖੋਲ੍ਹਣਾ, ਕੋਈ ਇੰਡਸਟਰੀਲਿਸਟ ਇੱਥੇ ਆਉਣ ਨੂੰ ਤਿਆਰ ਨਹੀਂ, ਸਾਡੇ ਬੱਚਿਆਂ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ। ਤੁਸੀਂ ਫਿਰ ਮੈਨੂੰ ਹੱਲ ਦੱਸੋ ਨਾ ਵੀ ਤੁਸੀਂ ਕਿਸ ਤਰੀਕੇ, ਜਿਹੜਾ ਰੁਜ਼ਗਾਰ ਸਾਨੂੰ ਨਜ਼ਰ ਆ ਰਿਹਾ, ਜਿੱਥੇ ਸਾਨੂੰ ਰੋਟੀ ਪਈ ਨਜ਼ਰ ਆਉਂਦੀ ਆ, ਉਹਨੂੰ ਚੁੱਕ ਕੇ ਅਸੀਂ ਖਾਣ ਨੂੰ ਤਿਆਰ ਨਹੀਂ, ਦੂਜੀ ਰੋਟੀ ਲਈ ਆਪਾਂ ਮਤਲਬ ਜੂਝ ਰਹੇ ਹਾਂ, ਉਹਦੇ ਤਰੀਕੇ ਲੱਭ ਰਹੇ ਹਾਂ। ਸਕੈਨਰ ਦੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਇਹ ਬੜੀ ਵੱਡੀ ਸਾਜ਼ਿਸ਼ ਹੈ। ਅੱਜ ਤੁਹਾਨੂੰ ਮੈਂ ਇਹਦੇ ਉੱਤੇ ਥੋੜਾ ਐਕਸਪਲੇਨ ਕਰਨਾ ਚਾਹੁੰਦਾ ਵਾਂ ਕਿ ਦੇਖੋ ਪੰਜਾਬ ਦੇ ਵਿੱਚ ਹਾਲਾਤ ਹਮੇਸ਼ਾ ਖਰਾਬ ਦਿਖਾਏ ਜਾਂਦੇ ਨੇ, ਕਿਉਂਕਿ ਇੱਥੋਂ 20 ਕਿਲੋਮੀਟਰ ਤੋਂ ਬਾਰਡਰ ਦਾ ਸਮਾਨ ਆਦਾਨ ਪ੍ਰਦਾਨ ਹੋ ਸਕਦਾ। ਹਮੇਸ਼ਾ ਹੀ ਇਹ ਦੱਸਿਆ ਜਾਂਦਾ ਇੰਡਸਟਰੀਲਿਸਟ ਨੂੰ, ਜਿਹੜੇ ਬਾਹਰੋਂ ਵਪਾਰੀ ਆਉਣੇ ਨੇ ਜਾਂ ਜਿਹੜੀਆਂ ਏਜੰਸੀਜ਼ ਨੇ ਬਾਰਡਰ ਖੋਲ੍ਹਣ ਦੀ ਰਿਪੋਰਟ ਕਰਨੀ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ। ਕਦੀ ਕਿਤੇ ਬੱਸ ਰੋਕ ਲਈ ਜਾਂਦੀ ਸੀ ਪੰਜਾਬ 'ਚ, ਤੁਹਾਨੂੰ ਮੈਂ ਪੁਰਾਣਾ ਯਾਦ ਕਰਾਉਣ ਲੱਗਾ। ਕੀ ਉਹ ਲੋਕ ਪੰਜਾਬ ਦੀ ਜਿਹੜੀ ਸ਼ਾਂਤੀ ਭੰਗ ਕਰ ਸਕਦੇ ਨੇ ਚੰਦ? ਇਹ ਸਾਜ਼ਿਸ਼ ਦੇ ਨਾਲ ਚੱਲਦਾ। ਕਿਹੜੀਆਂ ਏਜੰਸੀਜ਼ ਚਲਾਉਂਦੀਆਂ ਨੇ, ਕਾਰਨ ਇਹਦਾ ਕੀ ਹੈ? ਜੇ ਅੰਮ੍ਰਿਤਸਰ ਤੋਂ ਸਮਾਨ ਆਉਣਾ ਜਾਣਾ ਸ਼ੁਰੂ ਹੋ ਗਿਆ, ਜੇ ਫਿਰੋਜ਼ਪੁਰ ਬਾਰਡਰ ਤੋਂ ਸਮਾਨ ਆਉਣਾ ਜਾਣਾ ਸ਼ੁਰੂ ਹੋ ਗਿਆ, ਤੇ ਇਹਨਾਂ ਦੇ ਪੋਰਟ ਕਿਸ ਤਰ੍ਹਾਂ ਚੱਲਣਗੇ? ਬੰਬੇ ਕਰਾਚੀ ਵਾਲੇ ਜਿੱਥੋਂ 2500 ਕਿਲੋਮੀਟਰ ਤੋਂ ਸਮਾਨ ਜਾਂਦਾ, ਫਿਰ 20 ਕਿਲੋਮੀਟਰ ਲੈ ਕੇ ਜਾਣਾ ਸੌਖਾ। ਜਾਂ ਤੇ ਸਾਰੇ ਭਾਰਤ 'ਚ ਤੁਸੀਂ ਬੰਦ ਕਰੋ ਕਿ ਕੋਈ ਪੋਰਟ ਨਹੀਂ ਚੱਲੂਗਾ। ਪਾਕਿਸਤਾਨ ਤੋਂ ਜਿਹੜੀ ਚੀਜ਼ ਆ ਗਈ ਉਹ ਵਾਇਆ ਦੁਬਈ ਬਹਾਨੇ ਨਾਲ ਭੇਜ ਰਿਹਾ, ਗੁਜਰਾਤ ਦੇ ਵਿੱਚ ਉਤਰਦਾ। ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਅੱਜ ਮੈਂ ਤੁਹਾਡੇ ਨਾਲ ਹੀ ਪੁੱਛ ਲੈਣਾ ਚਾਹੁੰਦਾ, ਫਿਰ ਹੱਲ ਦੱਸੋ ਨਾ। ਤੁਸੀਂ ਵੀ ਸਰਕਾਰ ਆਉਂਦਿਆਂ ਕਿਹਾ ਸੀਗਾ ਕਿ ਬੱਚੇ ਬਾਹਰ ਜਾਣੋਂ ਡੱਕ ਲਏ ਜਾਣਗੇ, ਇੱਥੇ ਮੈਂ ਬੱਚਿਆਂ ਦੇ ਹੱਥ 'ਚ ਰੋਟੀ ਵਾਲੇ ਟਿਫਨ ਫੜਾਊਂਗਾ। ਅੱਜ ਵੀ ਬੱਚੇ ਪਿੰਡਾਂ ਦੇ ਵਿੱਚ ਮਰ ਰਹੇ ਨੇ। ਇਹ ਜੁਆਇੰਟ ਕੰਮ ਕਰਨਾ ਪਊਗਾ, ਇੱਕ ਦੂਜੇ ਨਾਲ ਲੜ ਕੇ ਨਹੀਂ ਕਿ ਗਵਰਨਰ ਤੇ ਸੀਐਮ ਲੜੀ ਜਾਣ ਔਰ ਉਸ ਤੋਂ ਬਾਅਦ ਪੰਜਾਬ ਦੇ ਜਦੋਂ ਕਿਤੇ ਕਿਸੇ ਦੀ ਦੋ ਧਿਰਾਂ ਦੀ ਲੜਾਈ ਹੁੰਦੀ ਹੈ, ਕਿਸੇ ਨੇ ਉਹਨਾਂ ਕੋਲੋਂ ਕੋਈ ਦੁਕਾਨ ਹੈ, ਕਿਸੇ ਦੇ ਘਰ ਵੀ ਜਾਣਾ ਤੇ ਬੰਦਾ ਉੱਥੇ ਜਾਣੋਂ ਹੀ ਗਰੇਜ ਕਰਦਾ। ਕਿਸ ਤਰੀਕੇ ਫਿਰ ਪੰਜਾਬ ਚੱਲੂਗਾ? ਰਹੀ ਸਕੈਨਰ ਦੀ ਗੱਲ, 2 ਸਕੈਨਰ ਪਾਕਿਸਤਾਨ 'ਚ ਲੱਗੇ ਨੇ ਜੀ। ਸਕੈਨਰ ਦੇ ਵਿੱਚੋਂ ਟਰੱਕ ਪੂਰੇ ਦਾ ਪੂਰਾ ਆਉਂਦਾ, ਇੱਕ ਸੂਈ ਵੀ ਤੁਹਾਡੀ ਮਰਜ਼ੀ ਤੋਂ ਬਿਨਾਂ, ਸਕੈਨਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਆ ਸਕਦੀ। ਜਦੋਂ ਇੱਥੇ ਸਕੈਨਰ ਲਾਇਆ ਗਿਆ ਸੀਗਾ, ਬੜੀ ਵਾਰੀ ਜੇਤਲੀ ਸਾਹਿਬ ਨੇ ਵੀ ਇਲੈਕਸ਼ਨ ਲੜੀ, ਉਸ ਤੋਂ ਪਹਿਲਾਂ ਵੀ ਬੜੀਆਂ ਡਿਮਾਂਡਸ ਹੁੰਦੀਆਂ ਰਹੀਆਂ, ਇੱਕ ਦਿਨ ਵੀ ਸਕੈਨਰ ਨੇ ਕੰਮ ਨਹੀਂ ਕੀਤਾ, ਉਹਨੂੰ ਖਰਾਬ ਕੀਤਾ। ਮਾਨ ਸਾਹਿਬ ਕਹਿ ਰਹੇ ਨੇ ਕਿ ਹਥਿਆਰ ਆ ਰਿਹਾ, ਨਸ਼ਾ ਆ ਰਿਹਾ, ਡਰੋਨ ਹੀ ਭੇਜ ਰਹੇ ਨੇ। ਮੈਂ ਥੋੜੀ ਉਹੀ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਸੂਈ ਵੀ ਨਹੀਂ ਆ ਸਕਦੀ। ਉੱਥੋਂ ਉਹਦੇ 'ਚ ਹਥਿਆਰ ਵੀ ਭੇਜਦੇ ਨੇ, ਉੱਥੋਂ ਉਹਦੇ ਵਿੱਚ ਨਸ਼ਾ ਵੀ ਭੇਜਦਾ। ਉਹ ਕਾਊਂਟਰ ਚੈੱਕ ਕਰਨਾ ਸਾਡੇ ਸਕੈਨਰ ਨੇ, ਸਾਡਾ ਸਕੈਨਰ ਚੱਲਦਾ ਹੀ ਨਹੀਂ। ਫਿਰ ਪੰਜਾਬ ਨੂੰ ਕਿਸੇ ਸਾਜ਼ਿਸ਼ ਦੇ ਅਧੀਨ ਜਿਹੜਾ ਉਹ ਮਾਰਿਆ ਜਾ ਰਿਹਾ, ਪੰਜਾਬ ਨੂੰ ਸਾਜ਼ਿਸ਼ ਦੇ ਅਧੀਨ ਤਬਾਹ ਕੀਤਾ ਜਾ ਰਿਹਾ, ਪੰਜਾਬ ਨੂੰ ਸਾਜ਼ਿਸ਼ ਦੇ ਅਧੀਨ ਪੰਜਾਬੀ ਜਿਹੜੇ ਬਾਹਰ ਕੱਢੇ ਜਾ ਰਹੇ ਨੇ।
ਇਹਦੇ ਉੱਤੇ ਹੀ ਤੇ ਮੈਂ ਕਹਿ ਰਿਹਾ ਕਿ ਸਾਰਿਆਂ ਨੂੰ ਤੁਹਾਨੂੰ ਇਹਦੇ ਉੱਤੇ ਰਿਸਰਚ ਤੇ ਸਰਚ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਨਾਲ ਹੋ ਕਿਉਂ ਰਿਹਾ। ਜੇ ਉੱਥੋਂ ਨਸ਼ਾ ਆਉਂਦਾ ਤੇ ਸਾਡਾ ਸਕੈਨਰ ਕਿਉਂ ਨਹੀਂ ਚੱਲ ਰਿਹਾ, ਫਿਰ ਉਹਦੇ ਲਈ ਜ਼ਿੰਮੇਵਾਰ ਕੌਣ ਹੈ। ਇਹਨਾਂ ਚੀਜ਼ਾਂ ਦੇ ਉੱਤੇ ਮਿਲ ਬਹਿ ਕੇ ਗਵਰਨਰ ਨੂੰ ਤੇ ਜਿਹੜਾ ਮੁੱਖ ਮੰਤਰੀ ਨੂੰ ਕੰਮ ਕਰਨਾ ਚਾਹੀਦਾ। ਨਾ ਕਿ ਮੈਂ ਤੁਹਾਨੂੰ ਇਹ ਵੀ ਕਿਹਾ ਕਿ ਮੈਂ ਬਾਕੀਆਂ ਵਾਂਗੂ ਨਹੀਂ ਆਇਆ ਕਿ ਮੈਂ ਸਿਰਫ ਸਰਕਾਰ ਦੀ ਨੁਕਤਾਚੀਨੀ ਵੇਖਾਂ ਕਿ ਮੈਂ ਪਤਾ ਹੈ ਕਿ ਗਵਰਨਰ ਨਾਲ ਸਬੰਧ ਠੀਕ ਨਹੀਂ ਹੈਗੇ। ਮੇਰਾ ਉਹ ਇਸ਼ੂ ਨਹੀਂ ਹੈਗਾ। ਮੈਂ ਦੋਵਾਂ ਨੂੰ ਰਿਕੁਐਸਟ ਕਰਦਾ, ਮੈਂ ਕੋਈ ਆਪੋਜੀਸ਼ਨ ਦਾ ਹਿੱਸਾ ਨਹੀਂ, ਮੈਂ ਕੋਈ ਇਲੈਕਸ਼ਨ ਨਹੀਂ ਲੜੀ, ਮੈਂ ਕੋਈ ਮੁੱਖ ਮੰਤਰੀ ਬਣਨ ਦਾ ਚਾਹਵਾਨ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਸਾਰਿਆਂ ਦੇ ਧਿਆਨ ਦਿੱਤੇ ਹੱਲ ਹੋ ਸਕਦੇ ਨੇ। ਮੇਨ ਇਸ਼ੂ ਇਹ ਹੈ ਪੰਜਾਬ ਦੇ, ਗਵਰਨਰ ਸਾਹਿਬ ਵੀ ਜਾਂਦੇ ਨੇ ਬਾਰਡਰਸ ਦੇ ਉੱਤੇ, ਨਸ਼ਾ ਬਹੁਤ ਹੈ ਉੱਥੇ। ਡੀਜੀਪੀ ਨੂੰ ਵੀ ਕਹਿੰਦੇ ਨੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ, ਪਰ ਉਹਦੀ ਜੜ ਤੇ ਲੱਭੋ ਨਾ, ਉਹਨੂੰ ਖਰਾਬ ਕੌਣ ਕਰ ਰਿਹਾ ਪੰਜਾਬ ਨੂੰ, ਇਹਨੂੰ ਤੇ ਤੁਸੀਂ ਦੇਖੋ ਨਾ। ਮੈਂ ਇੱਕ ਛੋਟੀ ਜੀ ਤੁਹਾਨੂੰ ਕਹਾਵਤ ਹਰ ਬੰਦੇ ਨੂੰ ਸੁਣਾਉਣਾ ਨਾ ਕਿ ਤੁਸੀਂ ਦੇਖੋ ਇੱਕ ਕੁੱਤੇ ਨੂੰ ਤੁਸੀਂ ਡਾਂਗ ਮਾਰੋ ਨਾ ਤੇ ਕੁੱਤਾ ਪੰਜਿਆਂ ਦੇ ਨਾਲ ਡਾਂਗ ਫੜਦਾ, ਇਹੀ ਡਾਂਗ ਤੁਸੀਂ ਕਿਸੇ ਸ਼ੇਰ ਨੂੰ ਮਾਰੋ ਨਾ, ਉਹ ਡਾਂਗ ਨੂੰ ਹੱਥ ਨਹੀਂ ਪਾਉਂਦਾ, ਪਿੱਛੇ ਮਾਰਨ ਵਾਲੇ ਦਾ ਕੰਮ ਨਿਪਟਾ ਦਿੰਦਾ। ਪਿੱਛੇ ਦੇਖੋ ਕਿ ਪੰਜਾਬ ਤਬਾਹ ਕਿਹਦੇ ਨਾਲ ਹੋ ਰਿਹਾ, ਪੰਜਾਬ ਵਿਗੜ ਕਿਹਦੇ ਨਾਲ ਰਿਹਾ, ਪੰਜਾਬ ਦੀ ਸਥਿਤੀ ਠੀਕ ਕਿਵੇਂ ਹੋ ਸਕਦੀ ਹੈ। ਮੈਂ ਅੱਗੇ ਇੱਕ ਗੱਲ ਕਹਿਣਾ ਕਿ ਨਸ਼ਾ ਟਰਾਲਿਆਂ ਦੇ ਟਰਾਲੇ ਭਰ ਕੇ ਫੜ ਲਓ, ਨਸ਼ਾ ਪੰਜਾਬ ਦੇ ਵਿੱਚ ਖਤਮ ਨਹੀਂ ਹੋ ਸਕਦਾ। ਗੈਂਗਸਟਰ ਬੱਸਾਂ ਭਰ ਕੇ ਮਾਰ ਦਿਓ, ਪੰਜਾਬ ਦੇ ਵਿੱਚ ਗੈਂਗਸਟਰ ਨਹੀਂ ਖਤਮ ਹੋ ਸਕਦੇ। ਜਿੰਨੀ ਦੇਰ ਤੱਕ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਣਾ, ਜਿੰਨੀ ਦੇਰ ਤੱਕ ਬੱਚਿਆਂ ਨੂੰ ਰੋਜੀ ਰੋਟੀ ਨਹੀਂ ਮਿਲਣੀ, ਜਿੰਨੀ ਦੇਰ ਤੱਕ ਬੱਚਿਆਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਣੀਆਂ, ਉਨੀ ਦੇਰ ਤੱਕ ਪੰਜਾਬ ਦੇ ਵਿੱਚੋਂ ਨਾ ਗੈਂਗਸਟਰ ਮੁੱਕ ਸਕਦੇ ਆ, ਨਾ ਕ੍ਰਾਈਮ ਮੁੱਕ ਸਕਦਾ। ਜਿਸ ਸੂਬੇ ਦੇ ਵਿੱਚ ਵਪਾਰ ਚੰਗਾ ਹੋਊਗਾ ਉੱਥੇ ਕ੍ਰਾਈਮ ਜਿਹੜਾ ਉਹ ਘੱਟ ਹੋਊਗਾ, ਜਿੱਥੇ ਕ੍ਰਾਈਮ ਘੱਟ ਹੋਊਗਾ ਤੇ ਇੱਥੋਂ ਤੁਸੀਂ ਸਮਝ ਲਓ ਕਿ ਉੱਥੇ ਵਪਾਰ ਵੀ ਵੱਧ ਹੋਊਗਾ। ਫੋਕਸ ਪਿੱਛੇ ਕੀ ਹੈ, ਲੋੜ ਕੀ ਹੈ ਪੰਜਾਬ ਦੀ। ਤੁਸੀਂ ਜਿੰਨਾ ਮਰਜ਼ੀ ਬੱਚਾ ਫੜ ਲਓ, ਨਹੀਂ ਨਸ਼ਾ ਖਤਮ ਕਰ ਸਕਦੇ, ਨਹੀਂ ਗੈਂਗਸਟਰ ਖਤਮ ਕਰ ਸਕਦੇ, ਸਿਰਫ ਕੰਮ ਚਾਹੀਦਾ। ਅੱਜ ਤੁਹਾਡੀ ਦੁਕਾਨ ਵਧੀਆ ਚੱਲਦੀ ਹੋਵੇ, ਕੋਈ ਸ਼ੋਰੂਮ ਹੋਵੇ ਤੁਹਾਡਾ, ਤੁਹਾਡੇ ਕੋਲ ਸਵੇਰੇ 8 ਤੋਂ 5 ਤੱਕ ਹੋਵੇ, ਤੁਹਾਡਾ ਮਾੜੇ ਪਾਸੇ ਧਿਆਨ ਜਾਊਗਾ? ਕਿਸੇ ਦਾ ਵੀ ਨਹੀਂ ਜਾ ਸਕਦਾ ਜਿਹਨੂੰ ਰੋਜੀ ਰੋਟੀ ਚਾਹੀਦੀ ਮਿਲਦੀ ਹੋਵੇ, ਜਿਹਨੂੰ ਇੱਜ਼ਤਮਾਨ ਦਾ ਕੰਮ ਮਿਲਦਾ ਹੋਵੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨਾ ਚਾਹੀਦਾ। ਮੈਂ ਮਾਨ ਸਾਹਿਬ ਨੂੰ ਵੀ ਕਹਿੰਦਾ ਕਿ ਮਿਲ ਬੈਠ ਕੇ ਜਿਸ ਤਰੀਕੇ ਪੰਜਾਬ ਦੇ ਇਹ ਕੋਈ ਹੱਲ ਨਹੀਂ ਕਿ ਬਾਰਡਰ ਤੇ ਪਹਿਲਾਂ ਵੀ ਚੱਲਦਾ ਸੀਗਾ, ਅੱਜ ਵੀ ਸਾਰਾ ਸਮਾਨ ਆ ਰਿਹਾ। ਮੈਂ ਫਿਰ ਕਹਿੰਦਾ ਕਿ ਜਿਹੜੀਆਂ ਚੀਜ਼ਾਂ ਨਹੀਂ ਆਉਣੀਆਂ ਚਾਹੀਦੀਆਂ ਉਹ ਪਾਕਿਸਤਾਨ ਤੋਂ ਅੱਜ ਵੀ ਆ ਰਹੀਆਂ, ਜਿਹੜੀਆਂ ਆਉਣੀਆਂ ਚਾਹੀਦੀਆਂ ਨਾ ਉਹ ਆ ਰਹੀਆਂ ਤੇ ਨਾ ਉਹ ਜਾ ਰਹੀਆਂ। ਸੋ ਫਿਰ ਹੱਲ ਕਿੱਦਾਂ ਹੋਊਗਾ ਪੰਜਾਬ ਕੋਲ? ਹੋਰ ਕੀ ਸਾਡੇ ਕੋਲ? ਤੇ ਇਸ ਤੋਂ ਵਧੀਆ ਸਾਧਨ ਹੀ ਕੋਈ ਨਹੀਂ ਹੈਗਾ ਬੱਚਿਆਂ ਨੂੰ ਰੁਜ਼ਗਾਰ ਦੇਣ ਦਾ। ਔਰ ਮੈਂ ਇੱਕ ਗੱਲ ਚੈਲੰਜ ਨਾਲ ਕਹਿੰਦਾ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ, ਇਹ ਮਤਲਬ ਵੀਡੀਓਜ਼ ਰਿਕਾਰਡ ਹੁੰਦੀਆਂ ਨੇ, ਅਖਬਾਰਾਂ ਵਾਲੇ ਬਿਆਨ ਨਹੀਂ ਹੈਗੇ, ਕੋਈ ਮੁੱਕਰ ਸਕਦਾ। ਮੈਂ ਤੁਹਾਨੂੰ ਕਹਿੰਦਾ ਕਿ ਅੰਮ੍ਰਿਤਸਰ ਦਾ ਬਾਰਡਰ ਖੁੱਲ ਜਾਵੇ, ਵਾਹਗਾ ਬਾਰਡਰ, ਅੰਮ੍ਰਿਤਸਰ ਦੇ ਲਾਗੇ 7 ਜ਼ਿਲ੍ਹਿਆਂ ਦੇ ਵਿੱਚ ਜੇ ਕੋਈ ਸਨੈਚਿੰਗ ਹੋ ਜੇ, ਜੇ ਕੋਈ ਨਸ਼ਾ ਕਰ ਜੇ ਤੇ ਮੈਨੂੰ ਚੌਂਕ 'ਚ ਫਾਂਸੀ ਲਾ ਦਿੱਤੀ ਜਾਵੇ। ਲੋਕਾਂ ਨੂੰ ਲੜਾਈ ਭੁੱਖ ਦੀ ਹੈ, ਨਸ਼ਾ ਭੁੱਖ ਦਾ ਹੈ, ਕ੍ਰਾਈਮ ਭੁੱਖ ਦਾ ਹੈ, ਹੋਰ ਕਿਸੇ ਚੀਜ਼ ਦੀ ਲੋਕਾਂ ਨੂੰ ਲੋੜ ਨਹੀਂ ਹੈਗੀ। ਲੋਕਾਂ ਕੋਲ ਰੋਜੀ ਰੋਟੀ ਜਿਹੜੀ ਉਹ ਨਹੀਂ ਚੱਲ ਰਹੀ। ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ, ਮੈਂ ਉਹਨਾਂ ਨੂੰ ਕਿਹਾ ਕਿ ਕੇਂਦਰ ਦੇ ਨੁਮਾਇੰਦੇ ਹੋ ਤੁਸੀਂ, ਇੱਕ ਪੰਜਾਬੀ ਹੋਣ ਦੇ ਨਾਤੇ, ਮੈਂ ਨਾ ਕਾਂਗਰਸੀ ਹਾਂ, ਨਾ ਮੈਂ ਅਕਾਲੀ ਹਾਂ, ਨਾ ਮੈਂ ਆਪ ਵਾਲਾ ਵਾਂ ਤੇ ਨਾ ਮੈਂ ਬੀਜੇਪੀ ਵਾਲਾ ਵਾਂ। ਸਾਡੀਆਂ ਡਿਮਾਂਡਸ ਇਹ ਨੇ ਕੇਂਦਰ ਤੱਕ ਪਹੁੰਚਾਓ। ਸਾਡੇ ਕੋਲ ਤੇ ਹੋਰ ਕੋਈ ਸਾਧਨ ਨਜ਼ਰ ਨਹੀਂ ਆਉਂਦਾ। ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਦਾ, ਮੈਨੂੰ ਬਾਰ-ਬਾਰ ਬੀਜੇਪੀ ਦੇ ਬਹੁਤ ਨੁਮਾਇੰਦੇ ਮਿਲਦੇ ਨੇ ਔਰ ਹਰ ਬੰਦੇ ਨਾਲ ਮੈਂ ਇਹ ਗੱਲ ਕਰਦਾ ਕਿ ਤੁਹਾਡੀ ਸਰਕਾਰ ਪੰਜਾਬੀ ਬਣਾਉਣ ਨੂੰ ਤਿਆਰ ਨੇ, ਪਰ ਕੰਮ ਤੇ ਦਿਓ ਨਾ ਪੰਜਾਬ ਨੂੰ, ਗੱਲਾਂ ਬਾਤਾਂ ਨਾਲ ਨਹੀਂ। ਅਸੀਂ ਲੋਕਾਂ ਨੇ ਪਹਿਲਾਂ ਅਕਾਲੀ ਕਾਂਗਰਸੀ ਸਾਈਡ ਤੇ ਲਾਏ, ਅਸੀਂ ਨਹੀਂ ਦੇਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਕਿਹੜਾ ਬੰਦਾ ਇਲੈਕਸ਼ਨ ਲੜ ਰਿਹਾ, ਬੰਦੇ ਦੀ ਪਹਿਚਾਣ ਕੀ ਹੈ। ਸਿਰਫ ਅਸੀਂ ਲੋਕਾਂ ਨੇ ਅਗਰੈਸਿਵ ਹੋ ਕੇ ਗੁੱਸੇ ਦੇ ਵਿੱਚ ਵੋਟ ਪਾ ਦਿੱਤੀ ਵੀ ਤੁਹਾਨੂੰ ਨਹੀਂ ਚੁਣਨਾ। ਸੋ ਤੁਸੀਂ ਵੀ ਸਾਡੇ ਇਹ ਹਾਲਾਤ ਨਾ ਕਰੋ ਬੀਜੇਪੀ ਵਾਲੇ ਕਿ ਅਸੀਂ ਇਹਨਾਂ ਤੋਂ ਵੀ ਅੱਕ ਜਾਈਏ ਕਿ ਤੁਸੀਂ ਸਾਡੇ ਕੋਲ ਆਪਸ਼ਨ ਮਿਲੋ ਸਾਨੂੰ, ਸਾਡੀ ਆਪਸ਼ਨ ਚੰਗੀ ਬਣ ਕੇ ਆਓ, ਸਾਨੂੰ ਕੰਮ ਕਰ ਦਿਓ। ਤੁਹਾਨੂੰ ਅਸੀਂ ਮਜਬੂਰੀ ਵੱਸ ਨਾ ਚੁਣੀਏ, ਤੁਹਾਨੂੰ ਇੱਜ਼ਤ ਨਾਲ ਚੁਣੀਏ, ਤੁਹਾਨੂੰ ਪਿਆਰ ਨਾਲ ਚੁਣੀਏ। ਜੇ ਤੁਸੀਂ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਹੋ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ, ਨਾ ਕਿ ਭੀੜ ਇਕੱਠੀ ਕੀਤੀ ਜਾਵੇ ਵੀ ਇਹਨੇ ਪੱਗ ਬੰਨੀ ਇਹਨੂੰ ਲੈ ਲਈਏ, ਇਹਨੇ ਪੱਗ ਬੰਨੀ ਇਹਨੂੰ ਲੈ ਲਈਏ, ਇਹਦੇ ਨਾਂ ਨਾਲ ਸਿੰਘ ਲੱਗਦਾ ਇਹਨੂੰ ਲੈ ਲਈਏ। ਇਸ ਤਰੀਕੇ ਪੰਜਾਬ ਜਿਹੜਾ ਉਹ ਨਹੀਂ ਸੁਧਰ ਸਕਦਾ, ਪੰਜਾਬ ਦੇ ਹਾਲਾਤ ਜਿਹੜੇ ਉਹ ਨਹੀਂ ਸੁਧਰ ਸਕਦੇ। ਦੂਜੇ ਪਾਸੇ ਅਗਰ ਨੈਸ਼ਨਲ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਵੇਂ ਇਕੱਠੇ ਹੋ ਰਹੇ ਨੇ, ਪੰਜਾਬ ਦੇ ਵਿੱਚ ਵੀ ਚਰਚਾ ਚੱਲ ਰਹੀ ਹੈ, ਪਰ ਉਹਨਾਂ ਨੂੰ ਮੁਨਕਰ ਹੋ ਗਏ, ਕਹਿੰਦੇ ਅਸੀਂ ਨਹੀਂ ਇਕੱਠੇ ਹੋਣਾ। ਤੁਹਾਨੂੰ ਕੀ ਲੱਗਦਾ ਕੇਂਦਰ ਦੀ ਸਰਕਾਰ ਦੇ ਖਿਲਾਫ ਇਕੱਠੇ ਹੋਣਾ ਚਾਹੀਦਾ ਪੰਜਾਬ ਦੇ ਵਿੱਚ? ਦੇਖੋ ਪੰਜਾਬ ਦੇ ਜਿੰਨੇ ਵੋਟਰਸ ਨੇ ਉਹਨਾਂ ਨੂੰ ਨਾ ਵਰਕਰ ਸਮਝਿਆ ਜਾਂਦਾ। ਅਸਲ ਦੇ ਵਿੱਚ ਜਿਹੜੇ ਸਰਕਾਰ ਦੇ ਬੰਦੇ ਹੁੰਦੇ ਨੇ, ਚਾਹੇ ਉਹ ਸਰਕਾਰੀ ਨੌਕਰੀ ਤੇ ਨੇ, ਚਾਹੇ ਉਹ ਸਰਕਾਰ ਦੇ ਵਿੱਚ ਨੇ, ਅਸਲ ਦੇ ਵਿੱਚ ਤੇ ਉਹ ਪਬਲਿਕ ਸਰਵੈਂਟ ਨੇ, ਪਰ ਸਾਨੂੰ ਇੱਕ ਨੌਕਰ ਦੀ ਤਰ੍ਹਾਂ ਸਮਝਿਆ ਜਾਂਦਾ ਕਿ ਆਹ ਕੰਮ ਕਰਿਆ, ਆਹ ਵੋਟ ਪਾਇਆ। ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਤੁਸੀਂ ਉਲਟ ਬੋਲੇ ਹੁੰਦੇ ਹੋ, ਮੈਂ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਇਹ ਸਮਝੌਤੇ ਦੀ ਗੱਲ ਚੱਲਦੀ ਸੀ ਤੇ ਮੈਂ ਇੱਕ ਪੋਸਟਰ ਪਾਇਆ ਸੀ ਆਪਣੀ ਫੇਸਬੁੱਕ ਦੇ ਉੱਤੇ, ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਕੀ ਇਹ ਸਮਝੌਤਾ ਸਿਰਫ ਸੀਟਾਂ ਲਈ ਜਾਂ ਚੋਣਾਂ ਲੜਨ ਲਈ ਹੋਇਆ ਕਿ ਕਰਪਸ਼ਨ ਦੇ ਉੱਤੇ ਵੀ ਹੋ ਗਿਆ ਕਿ ਅੱਜ ਤੋਂ ਬਾਅਦ ਇਹਨਾਂ ਦੇ ਬੰਦੇ ਨਹੀਂ ਫੜੇ ਜਾਣਗੇ। ਸੋ ਮੇਰੀ ਆਮ ਆਦਮੀ ਪਾਰਟੀ ਨੂੰ ਇੱਕ ਅਪੀਲ ਹੈ ਕਿ ਲੋਕਾਂ ਨੇ ਤੁਹਾਨੂੰ ਬੜੇ ਭਰੋਸੇ ਦੇ ਨਾਲ 92 ਸੀਟਾਂ ਦੇ ਉੱਤੇ ਜਿਤਾਇਆ, ਜਾਂ ਤੇ ਤੁਸੀਂ ਅੱਜ ਲੋਕਾਂ ਨਾਲ ਕਲੀਅਰ ਕਰੋ, ਫਿਰ ਜਾਂ ਤੁਸੀਂ ਲੋਕਾਂ ਨੂੰ ਖੋਤੇ ਘੋੜੇ ਮਤਲਬ ਕੁੱਤੇ ਬਿੱਲੇ ਹੀ ਸਮਝਦੇ ਹੋ, ਜਾਂ ਤੇ ਇਹ ਕਲੀਅਰ ਕੀਤਾ ਜਾਵੇ ਕਿ ਕੀ
ਕਾਂਗਰਸ ਪਾਰਟੀ ਨੂੰ ਜਿਹੜੀਆਂ ਤੁਸੀਂ ਗਾਲਾਂ ਕੱਢਦੇ ਰਹੇ ਉਹ ਵਾਕਿਆ ਹੀ ਭ੍ਰਿਸ਼ਟ ਸੀ, ਜਾਂ ਤੁਸੀਂ ਇਹ ਸਟੇਟਮੈਂਟ ਦਿਓ ਕਿ ਨਹੀਂ ਸਾਨੂੰ ਭੁਲੇਖਾ ਲੱਗ ਗਿਆ ਸੀਗਾ, ਇਹ ਚੰਗੇ ਭਲੇ ਸੀ, ਸਾਡੇ ਕੋਲ ਬੋਲਣ 'ਚ ਗਲਤੀ ਹੋ ਗਈ ਹੈ। ਕਿਤੇ ਲੋਕਾਂ ਨੂੰ ਕੋਈ ਨਿਆਂ ਤੇ ਦਿੱਤਾ ਜਾਵੇ ਨਾ। ਜਿਨ੍ਹਾਂ ਲੋਕਾਂ ਨੂੰ ਤੁਸੀਂ ਫੜਨ ਦੀਆਂ ਗੱਲਾਂ ਕੀਤੀਆਂ, 20 ਸਾਲ ਤੋਂ ਪੰਜਾਬ ਤਬਾਹ ਹੋ ਗਿਆ, ਜਿਹੜਾ ਇਹ ਕੰਬੋ ਚੱਲਦਾ ਰਿਹਾ ਅਕਾਲੀ ਕਾਂਗਰਸੀਆਂ ਦਾ, ਮਤਲਬ ਉਹਦੇ ਵਿੱਚ ਮੈਂ ਤੇ ਅੱਗੇ ਕਹਿੰਦਾ ਜੇ ਅਕਾਲੀ ਗਏ ਤੇ ਕਾਂਗਰਸ ਆ ਗਈ ਤੇ ਡਿਸਟ੍ਰੀਬਿਊਟਰਸ਼ਿਪ ਚੇਂਜ ਹੋਈ, ਚਾਹੇ ਉਹ ਰੇਤ ਮਾਫੀਆ ਦੀ ਸੀ, ਚਾਹੇ ਉਹ ਸ਼ਰਾਬ ਮਾਫੀਆ ਦੀ ਸੀਗੀ, ਚਾਹੇ ਉਹ ਲਿੱਕਰ ਮਾਫੀਆ ਦੀ ਸੀਗੀ। ਪਹਿਲਾਂ ਉਹਨਾਂ ਕੋਲ ਡਿਸਟ੍ਰੀਬਿਊਟਰਸ਼ਿਪ ਸੀਗੀ, ਇੱਕ ਏਜੰਸੀ ਹੁੰਦੀ ਹੈ, ਮੁੜ ਕੇ ਦੂਜਿਆਂ ਦੇ ਕੋਲ ਆ ਗਈ। ਔਰ ਮੈਂ ਕੱਲ ਵੀ ਸੀਐਮ ਸਾਹਿਬ ਨੂੰ ਵੀ ਇਹ ਰਿਕੁਐਸਟ ਕੀਤੀ ਆ, ਮੈਂ ਬੋਲ ਕੇ ਵੀ ਕੀਤੀ ਸੀਗੀ ਕਿ ਕੱਲੇ ਕਰਪਸ਼ਨ ਦੇ ਉੱਤੇ 2-4 ਬੰਦੇ ਫੜਨ ਦੇ ਨਾਲ ਕੁਝ ਨਹੀਂ ਹੋਣਾ, ਕਿ ਪਟਵਾਰੀ ਫੜ ਲਿਆ, ਤਹਿਸੀਲਦਾਰ ਫੜ ਲਿਆ। ਤੁਹਾਡੇ ਆਪਦੇ ਐਮਐਲਏ ਨੇ ਕਈ ਜਗ੍ਹਾ ਦੇ ਉੱਤੇ ਆਪਣੀਆਂ ਟਾਈਲਸ ਫੈਕਟਰੀ ਲਾ ਲਈਆਂ ਨੇ, ਉਹਨਾਂ ਨੇ ਆਪਣੇ ਹਿੱਸੇ ਪਾਉਣੇ ਸ਼ੁਰੂ ਕਰ ਦਿੱਤੇ। ਕੀ ਪੰਜਾਬ ਦੇ ਵਿੱਚ ਅੱਜ ਮਾਈਨਿੰਗ ਖਤਮ ਹੋ ਗਈ ਹੈ? ਅੱਜ ਨਜਾਇਜ਼ ਮਾਈਨਿੰਗ ਨਹੀਂ ਹੁੰਦੀ? ਕੀ ਪੰਜਾਬ ਦੇ ਵਿੱਚ ਅੱਜ ਟਰਾਂਸਪੋਰਟ ਮਾਫੀਆ ਜਿਹੜਾ ਉਹ, ਕੀ ਪੰਜਾਬ ਦੇ ਵਿੱਚ ਅੱਜ ਲਿੱਕਰ ਮਾਫੀਆ ਖਤਮ ਹੋ ਗਿਆ? ਕੀ ਤੁਹਾਡੇ ਐਮਐਲਏ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਪੁਸ਼ਤ ਪਣਾਈ ਨਹੀਂ ਕਰਦੇ ਆਪਣੀ ਮਰਜ਼ੀ ਦੇ ਨਾਲ, ਐਸਐਚਓ ਲਵਾ ਕੇ, ਆਪਣੀ ਮਰਜ਼ੀ ਦੇ ਨਾਲ ਡੀਐਸਪੀ ਲਵਾ ਕੇ? ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਕਰਪਸ਼ਨ ਹੈ ਜੜ ਤੋਂ ਖਤਮ ਕਰਨ ਲਈ ਤੁਹਾਨੂੰ ਇੱਕ ਨੈਕਸਸ ਤੋੜਨਾ ਪਊਗਾ। ਤੁਹਾਨੂੰ ਯਾਦ ਹੋਊਗਾ ਕਿ ਜਦੋਂ ਨਵੀਂ ਸਰਕਾਰ ਬਣੀ ਸੀ, ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਜੇਈ, ਐਸਡੀਓ, ਐਕਸੀਅਨ, ਐਸਐਚਓ, ਥਾਣੇਦਾਰ, ਉਹਨਾਂ ਦਾ ਇੱਕ ਨੈਕਸਸ ਤੋੜਿਆ ਗਿਆ ਸੀਗਾ, ਉਹਨਾਂ ਨੂੰ 150 ਕਿਲੋਮੀਟਰ ਦੂਰ ਬਦਲਿਆ ਗਿਆ ਸੀਗਾ। ਔਰ ਜਦੋਂ ਇਹਨਾਂ ਨੇ ਦੇਖਿਆ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ ਕਿ ਸਾਡਾ ਰੁਤਬਾ ਤੇ ਵਿਕ ਨਹੀਂ ਰਿਹਾ, ਸਾਨੂੰ ਕੋਈ ਪੁੱਛ ਹੀ ਨਹੀਂ ਰਿਹਾ ਉਸ ਲੈਵਲ ਤੇ, ਫਿਰ ਉਹ ਲੋਕ ਸੇਲਜ਼ਮੈਨ ਹੁੰਦੇ ਨੇ ਜਿਹੜੇ ਜੇਈ ਐਸਐਚ ਹੁੰਦੇ ਨੇ, ਉਹਨਾਂ ਨੂੰ ਦੁਬਾਰਾ ਉਸ ਜਗ੍ਹਾ ਦੇ ਉੱਤੇ ਲਿਆਂਦਾ ਗਿਆ। ਅੱਜ ਉਹ ਉਹਨਾਂ ਦੀਆਂ ਦੁਕਾਨਾਂ ਚਲਾਉਣੀਆਂ ਸ਼ੁਰੂ ਹੋ ਗਏ। ਮੈਂ ਬਾਰ-ਬਾਰ ਇੱਕ ਰਿਕੁਐਸਟ ਕੀਤੀ ਹੈ ਕਿ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਨੈਕਸਸ ਹੈ, ਜਿੱਥੇ ਜੇਈ, ਐਸਡੀਓ, ਐਕਸੀਅਨ ਕੰਮ ਕਰਦੇ ਨੇ ਉੱਥੇ ਉਹ ਆਪ ਹੀ ਠੇਕੇਦਾਰ ਬਣ ਜਾਂਦੇ ਨੇ, ਜਿੱਥੇ ਐਸਐਚਓ ਕੰਮ ਕਰਦਾ ਉਹ ਆਪ ਹੀ 12 ਚਲਾਉਂਦਾ, ਆਪ ਹੀ ਉਹ ਜੂਏ ਖਿਡਾਉਂਦਾ, ਆਪ ਹੀ ਉਹ ਦੜੇ ਸੱਟੇ ਵਿਕਾਉਂਦਾ। ਜਿੰਨੀ ਦੇਰ ਤੱਕ ਇਹ ਨੈਕਸਸ ਨਹੀਂ ਟੁੱਟੂਗਾ, ਮਾਫੀਆ ਔਰ ਜਿਹੜੇ ਛੋਟੇ ਅਧਿਕਾਰੀ ਨੇ, ਐਸਐਚਓ ਜਿਹੜੇ ਨਾਨ ਗਜ਼ਟਡ ਨੇ, ਡੀਐਸਪੀ ਦੀ ਬਦਲੀ ਹੋ ਸਕਦੀ ਹੈ, ਐਸਪੀ ਦੀ ਬਦਲੀ ਹੋ ਸਕਦੀ ਹੈ। ਤੁਸੀਂ ਦੇਖੋ ਕਈ ਥਾਣਿਆਂ ਦੇ ਵਿੱਚ ਪੰਜਾਬ 'ਚ ਨਾ ਐਸਐਚਓ ਬਦਲਿਆ ਜਾਂਦਾ, ਨਾ ਮੁਨਸ਼ੀ ਬਦਲਿਆ ਜਾਂਦਾ, ਐਮਐਲਏ ਦਾ ਹਲਕਾ ਬਦਲ ਸਕਦਾ, ਮਤਲਬ ਦੂਜੀ ਤੀਜੀ ਟਰਮ ਤੋਂ ਬਾਅਦ। ਇਹਨਾਂ ਨੂੰ ਕੋਈ ਮਾਈ ਦਾ ਲਾਲ ਕੁਰਸੀ ਤੋਂ ਨਹੀਂ ਲਾ ਸਕਦਾ ਜਿੰਨੀ ਦੇਰ ਤੱਕ ਮਾਫੀਆ, ਜਿੰਨੀ ਦੇਰ ਤੱਕ ਇਹ ਅਫਸਰ ਤੇ ਪੋਲੀਟੀਸ਼ੀਅਨ ਦਾ ਨੈਕਸਸ ਨਹੀਂ ਟੁੱਟਦਾ, ਇੱਕ ਕੜੀ ਵਿੱਚੋਂ ਇਹਨਾਂ ਦੇ ਕੱਢ ਕੇ ਬਾਹਰ ਨਹੀਂ ਭੇਜੀ ਜਾਂਦੀ। ਪੰਜਾਬ 'ਚ ਤੁਸੀਂ ਜਿੰਨੇ ਮਰਜ਼ੀ ਬੰਦੇ ਫੜੀ ਜਾਓ, ਕਰਪਸ਼ਨ ਨਹੀਂ ਖਤਮ ਹੋ ਸਕਦੀ। ਇੱਕ ਦੋ ਫੜ ਕੇ ਤੁਸੀਂ ਸੱਚੇ ਹੋਣ ਦੀਆਂ ਗੱਲਾਂ ਕਰਦੇ ਹੋ, ਪਰ ਮੁੱਢ ਤੋਂ ਉਹਨੂੰ ਖਤਮ ਕਰਨ ਲਈ ਇਹ ਤੁਹਾਨੂੰ ਕੋਸ਼ਿਸ਼ਾਂ ਕਰਨੀਆਂ ਪੈਣੀਆਂ ਜਿਹੜੀਆਂ ਤੁਸੀਂ ਸਟਾਰਟਿੰਗ 'ਚ ਕੀਤੀਆਂ ਸੀਗੀਆਂ। ਦੂਰ ਤੁਸੀਂ ਅਫਸਰ ਬਦਲੇ ਸੀਗੇ, ਉਸ ਤੋਂ ਬਾਅਦ ਕੀ ਤੁਹਾਡੀ ਮਜਬੂਰੀ ਬਣੀ, ਕੀ ਤੁਹਾਡੇ ਐਮਐਲਏਜ਼ ਦਾ ਤੁਹਾਡੇ ਉੱਤੇ ਦਬਾਅ ਆਇਆ? ਅੱਜ ਉਹੀ ਲੋਕ ਸਾਰੇ ਦਫ਼ਤਰਾਂ ਦੇ ਵਿੱਚ ਲੱਗੇ ਨੇ। ਫਿਰ ਪੰਜਾਬ ਕਿਸ ਤਰ੍ਹਾਂ ਚੱਲਣਾ, ਪੰਜਾਬ ਦੀ ਰਣਨੀਤੀ ਕਿੰਨੇ ਬਣਾਉਣੀ ਹੈ, ਪੰਜਾਬ ਨੂੰ ਲੀਹ ਦੇ ਉੱਤੇ ਕਿੰਨੇ ਲੈ ਕੇ ਆਉਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਔਰ ਗਵਰਨਰ ਸਾਹਿਬ ਨੂੰ ਵੀ ਗੌਰ ਕਰਨਾ ਚਾਹੀਦਾ। ਪੰਚਾਇਤਾਂ ਦੇ ਮਸਲੇ ਦੇ ਯੂਟਰਨ ਲਿਆ ਸਰਕਾਰ ਨੇ, ਜੀ ਹੁਣ ਪੰਚਾਇਤਾਂ ਮਰਦ ਕਰਨ ਦੀ ਗੱਲ ਹੋ ਰਹੀ ਹੈ ਕਿ ਛੋਟੀਆਂ ਪੰਚਾਇਤਾਂ ਮਰਦ ਕਰਨ ਜੀ। ਦੀ। ਮੈਂ ਦੋ ਚੀਜ਼ਾਂ ਦੇ ਉੱਤੇ ਬਿਲਕੁਲ ਇੱਕ ਚੀਜ਼ ਤੁਹਾਨੂੰ ਆਪਣੀ ਰਾਏ ਸਪਸ਼ਟ ਕਰਨੀ ਚਾਹੁੰਦਾ ਜੀ। ਜਿੱਥੇ ਪਟਵਾਰੀਜ਼ ਨੇ ਹੜਤਾਲ ਕੀਤੀ ਸੀ, ਮੈਂ ਉਦੋਂ ਵੀ ਬੋਲਿਆ ਸੀਗਾ ਵੀ ਕਿਸੇ ਵੀ ਸਰਕਾਰੀ ਬੰਦੇ ਨੂੰ ਹੜਤਾਲ ਕਰਨ ਦਾ ਕੋਈ ਹੱਕ ਨਹੀਂ ਹੈ। ਲੋਕਾਂ ਦੇ ਪੈਸੇ ਨਾਲ ਉਹਨੂੰ ਤਨਖਾਹ ਮਿਲਦੀ ਹੈ। ਅੱਜ ਗਵਰਨਰ ਸਾਹਿਬ ਨੂੰ ਵੀ ਇਹਦੇ ਤੇ ਨੋਟਿਸ ਲੈਣਾ ਚਾਹੀਦਾ। ਕਿਸ ਤਰ੍ਹਾਂ ਤੁਸੀਂ ਹੜਤਾਲ ਤੇ ਜਾ ਸਕਦੇ ਹੋ? ਪਟਵਾਰੀ ਹੜਤਾਲ ਤੇ ਨੇ, ਬਾਹਰੋਂ ਲੋਕ ਆਉਂਦੇ ਨੇ, ਕਿਸੇ ਨੇ ਰਜਿਸਟਰੀ ਕਰਨੀ ਹੈ, ਕਿਸੇ ਬੱਚੇ ਕੋਲ ਕੰਮ ਨਹੀਂ, ਉਹਨੇ ਬਾਹਰ ਜਾਣਾ, ਮੈਰਿਜ ਸਰਟੀਫਿਕੇਟ ਬਣਾਉਣੇ ਨੇ, ਤੁਸੀਂ ਹੜਤਾਲ, ਤੁਹਾਡੀ ਲੜਾਈ ਸਰਕਾਰ ਨਾਲ ਚੱਲਦੀ ਹੈ। ਨਾ ਉਹਦੇ ਵਿੱਚ ਸੀਐਮ ਦਾ ਨੁਕਸਾਨ ਹੁੰਦਾ, ਨਾ ਪਟਵਾਰੀਆਂ ਦਾ ਤਨਖਾਹ ਮਿਲੀ ਜਾਣੀ ਹੈ, ਲੋਕ ਉਹਦੇ ਵਿੱਚ ਸਫਰ ਕਰਦੇ ਨੇ। ਇਸ ਤੋਂ ਪਹਿਲਾਂ ਤਹਿਸੀਲਦਾਰ ਫੜ ਲਿਆ, ਉਹਦੇ ਉੱਤੇ ਮਤਲਬ ਉਹਨਾਂ ਨੇ ਹੜਤਾਲ ਕਰ ਦਿੱਤੀ। ਪੰਜਾਬ ਨੂੰ ਮਜ਼ਾਕ ਬਣਾ ਕੇ ਰੱਖਿਆ, ਲੋਕਾਂ ਦੇ ਕੰਮਕਾਰ ਠੱਪ ਹੋ ਜਾਂਦੇ ਨੇ। ਰਹੀ ਪੰਚਾਇਤਾਂ ਦੀ ਗੱਲ, ਮੈਂ ਕਈਆਂ ਥਾਵਾਂ ਦੇ ਉੱਤੇ, ਹਰ ਜਗ੍ਹਾ ਦੇ ਉੱਤੇ, ਮੈਂ ਹਰ ਸਰਪੰਚ ਨੂੰ ਮਾੜਾ ਨਹੀਂ ਕਹਿੰਦਾ। ਬਹੁਤ ਸਾਰੇ ਸਰਪੰਚ ਨੇ ਜਿਨ੍ਹਾਂ ਆਪਣੇ ਪਿੰਡਾਂ ਨੂੰ ਮਤਲਬ ਤੁਸੀਂ ਮਾਰਕ ਉੱਥੇ ਆਪਣੇ ਵੱਲੋਂ ਨਿਸ਼ਾਨੇ ਮਤਲਬ ਦਿੱਤੇ ਹੋਏ ਨੇ ਦੇਸ਼ ਦੇ ਵਿੱਚ, ਸੂਬੇ 'ਚ। ਤੁਸੀਂ ਸੱਕਿਆਂ ਵਾਲੀ ਜਾਓ, ਉਹ ਚਰਨਜੀਤ ਸਰਪੰਚ ਹੈ, ਮੇਰੇ ਖਿਆਲ ਉਹਨੇ ਪਿੰਡ ਹੀ ਬੜਾ ਵਧੀਆ ਬਣਾਇਆ ਆ। ਉਹਦੇ ਨਾਲ ਕਈ ਸਰਪੰਚ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ, ਕੱਲ ਮੈਨੂੰ ਇੱਕ ਬੰਦਾ ਫਾਈਲ ਦੇ ਕੇ ਗਿਆ, ਉਹ ਤ੍ਰਿਪਤ ਰਜਿੰਦਰ ਜੀ ਦਾ ਹਲਕਾ, ਉਹਦੇ ਵਿੱਚ ਉਹ ਮੈਨੂੰ ਫਾਈਲ ਦੇ ਗਿਆ ਕਿ ਇੱਕ ਸਰਪੰਚ ਕਰੋੜ ਰੁਪਏ ਦਾ ਘਪਲਾ ਕਰ ਗਿਆ। ਉਹਦੇ ਵਿੱਚ ਕਈ ਨਰੇਗਾ ਵਾਲਿਆਂ ਨੂੰ ਉਹਨਾਂ ਦੀ ਦਿਹਾੜੀ ਲੱਗੀ ਆ ਜਿਹੜੇ ਬਰੈਂਪਟਨ ਬੈਠੇ ਨੇ। ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਕੌਣ ਫੋਕਸ ਕਰੂਗਾ? ਮੈਂ ਤੇ ਕਹਿੰਦਾ ਚੋਣਾਂ ਨੂੰ ਤੁਸੀਂ ਇੱਕ ਸਿਆਸੀ ਪਾਰਟੀ ਤੋਂ ਬਿਨਾਂ, ਤੁਸੀਂ ਕੀ ਸਮਝਦੇ? ਲੋਕ ਨਹੀਂ ਚਾਹੁੰਦੇ ਵੀ ਯਾਰ ਇਹ ਚੋਣਾਂ ਹੋਣੀਆਂ ਚਾਹੀਦੀਆਂ ਨੇ, ਨਵੀਂ ਟੀਮ ਆਉਣੀ ਚਾਹੀਦੀ ਹੈ ਜਿਹਦੇ ਉੱਤੇ ਲੋਕ ਨਿਗਰਾਨੀ ਕਰ ਸਕਣ। ਹੁੰਦਾ ਕੀ ਹੈ ਪਿੰਡਾਂ ਦੇ ਵਿੱਚ, ਕਿਸ ਤਰੀਕੇ ਸਿਆਸਤ ਕੀਤੀ ਜਾਂਦੀ ਹੈ ਕਿ ਇੱਕ ਪਿੰਡ ਦੇ ਵਿੱਚ 2000 ਵੋਟ ਹੈ, ਤੁਸੀਂ ਅਕਾਲੀ ਦਲ ਦੇ ਨੁਮਾਇੰਦੇ ਹੋ ਜਾਂ ਤੁਸੀਂ ਕਾਂਗਰਸ ਦੇ ਨੁਮਾਇੰਦੇ ਹੋ, ਤੁਹਾਡੇ ਕੋਲ 4 ਬੰਦੇ ਨੇ, ਉਹ ਵੀ ਕਹਿੰਦਾ ਮੈਂ ਸਰਪੰਚ ਬਣਨਾ, ਉਹ ਵੀ ਕਹਿੰਦਾ ਮੈਂ ਸਰਪੰਚ ਬਣਨਾ। ਪਿੰਡ ਹੀ ਯਾਰ 4 ਹਿੱਸਿਆਂ 'ਚ ਵੰਡ ਦਿੱਤਾ ਜਾਂਦਾ 500 ਦੀ ਵੋਟ ਬਣਾ ਕੇ। ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਸਕਰੂਟਨੀ ਜ਼ਰੂਰ ਹੋਣੀ ਚਾਹੀਦੀ ਹੈ, ਇਹਦੇ ਉੱਤੇ ਚੈਕਿੰਗ ਜ਼ਰੂਰ ਹੋਣੀ ਚਾਹੀਦੀ ਹੈ। ਔਰ ਜਿੰਨੇ ਜੇ 1-1 ਕਰੋੜ ਦਾ ਘਪਲਾ ਇੱਕ ਪਿੰਡ ਦੇ ਵਿੱਚ ਹੈ ਤੇ 13000 ਪਿੰਡ ਬਣਦਾ, ਇਹਨੂੰ ਗੁਣਾ ਕਰੋ, 13000 ਕਰੋੜ ਰੁਪਈਆ ਪੰਜਾਬ ਦਾ ਜਿਹੜਾ ਬਣ ਜਾਂਦਾ। ਹੁੰਦਾ ਕੀ ਹੈ? ਮੈਂ ਤਾਂ ਸਾਰੀਆਂ ਪਾਰਟੀਆਂ ਨਾਲ ਰਹਿ ਕੇ ਵੇਖਿਆ,
ਜੇ ਕੋਈ ਅਕਾਲੀ ਦਲ ਦਾ ਨੁਮਾਇੰਦਾ ਐਮਐਲਏ ਆ ਉਹ ਇਲੈਕਸ਼ਨ ਲੜ ਰਿਹਾ, ਉਹ ਸਰਪੰਚ ਨੂੰ ਨਗਦ ਪੈਸੇ ਨਹੀਂ ਦਿੰਦਾ। ਬਣਨ ਤੋਂ ਬਾਅਦ ਜੋ ਮੌਜੂਦਾ ਐਮਐਲਏ ਆ ਤੇ ਉਹਨਾਂ ਨੂੰ ਗਰਾਂਟਾਂ ਦਿੱਤੀਆਂ ਜਾਂਦੀਆਂ ਨੇ, ਉਹਦੇ ਵਿੱਚੋਂ ਗਰਾਂਟਾਂ ਖਾਧੀਆਂ ਜਾਂਦੀਆਂ ਨੇ। ਆਹ ਹਾਲਾਤ ਨੇ ਪੰਜਾਬ ਦੇ ਉੱਤੇ ਫੋਕਸ ਜ਼ਰੂਰ ਕਰਨਾ ਚਾਹੀਦਾ। ਰਾਇਆਂ ਅਲੱਗ-ਅਲੱਗ ਨੇ। ਹਾਂ, ਹਰ ਪਾਰਟੀ ਨੇ ਕਿਹਾ ਕਿ ਸਰਪੰਚੀ ਦੀ ਚੋਣ ਜਿਹੜੀ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀ। ਤੁਸੀਂ ਦੂਜਾ ਪਹਿਲੂ ਵੀ ਵੇਖੋ ਕਿ ਪੰਜਾਬ ਦਾ ਪੈਸਾ ਕਿੰਨਾ ਖਾਧਾ ਗਿਆ ਯਾਰ, ਇਹਦੇ ਉੱਤੇ ਕੰਮ ਕਿੰਨਾ ਹੋਣਾ ਚਾਹੀਦਾ। ਇਹਨਾਂ ਕੋਲੋਂ ਰਿਕਵਰ ਤੁਸੀਂ ਮੈਨੂੰ ਅੱਜ ਦੱਸ ਦਿਓ ਕਿ ਕਾਂਗਰਸ ਨੇ ਬਹੁਤ ਸਾਰੇ ਐਮਐਲਏ, ਬਹੁਤ ਸਾਰੇ ਮੰਤਰੀ ਜਿਹੜੇ ਕਾਂਗਰਸ ਦੇ ਆਮ ਆਦਮੀ ਪਾਰਟੀ ਨੇ ਅੰਦਰ ਦਿੱਤੇ, ਉਹਦਾ ਸਾਨੂੰ ਕੀ ਫਾਇਦਾ ਹੋਇਆ, ਉਹਦਾ ਜਨਤਾ ਨੂੰ ਕੀ ਫਾਇਦਾ ਹੋਇਆ। ਇੱਕ ਸਿੰਗਲ ਜਿਹੜੀ ਪੈਨੀ ਦੀ ਰਿਕਵਰੀ ਹੋਈ ਕਿਸੇ ਕੋਲੋਂ। ਮੈਂ ਕਿਸੇ ਅਫਸਰ ਕੋਲ ਬੈਠਾ ਸੀ, ਉਹ ਮੈਨੂੰ ਦੱਸਦੇ ਕਿ ਸਾਡਾ ਇੱਕ ਮੰਤਰੀ ਫੜਿਆ, ਉਹਦੇ ਕੋਲ 600 ਕਰੋੜ ਰੁਪਏ ਦੀ ਜਾਇਦਾਦ ਹੈ, ਪਰ ਅਸੀਂ ਉਹਨੂੰ ਕਾਗਜ਼ਾਂ 'ਚ ਸਿਰਫ 16 ਕਰੋੜ ਰੁਪਏ ਦੀ ਤੈਅ ਕਰ ਪਾਏ। ਉਹਦਾ ਕਾਰਨ ਕੀ ਹੈ? ਉਹਦਾ ਹੋਟਲ ਹੈ, ਉਹਦੀ ਕੋਠੀ ਹੈ ਜਾਂ ਉਹਦੀ ਫੈਕਟਰੀ ਹੈ, ਉਹਦੀ ਜੇ ਵੈਸੇ ਅਮਾਊਂਟ ਲਾਈ ਜਾਵੇ, ਜੇ ਵੇਚਣਾ ਹੋਵੇ ਤੇ ਉਹਦੀ ਅਮਾਊਂਟ ਬਣਦੀ ਹੈ 50 ਕਰੋੜ ਕਿਸੇ ਚੀਜ਼ ਦੀ, 100 ਕਰੋੜ। ਪਰ ਜਿਹੜੀ ਵਿਜੀਲੈਂਸ ਉਹਦੇ ਉੱਤੇ ਇਨਕੁਆਇਰੀ ਕਰਦੀ ਹੈ, ਜਿਹੜੀ ਸਰਕਾਰ ਨੇ ਉੱਤੇ ਇਨਕੁਆਇਰੀ ਕਰਨੀ, ਉਹਨੇ ਉਹਦਾ ਲੀਗਲ ਰੇਟ ਲੈਣਾ, ਜਿਹੜਾ ਸਰਕਾਰੀ ਰੇਟ ਹੈ ਉਹ ਨਿਕਲਦਾ ਕਿਸੇ ਦਾ 45 ਲੱਖ 50 ਕਰੋੜ ਵਾਲੇ ਦਾ, ਕਿਸੇ ਦਾ 30 ਲੱਖ। ਇੱਕ ਸਿੰਗਲ ਪੈਨੀ ਮੈਨੂੰ ਆਮ ਆਦਮੀ ਪਾਰਟੀ ਦੱਸ ਦੇਵੇ ਕਿ ਰਿਕਵਰ ਕਰਕੇ ਲੋਕਾਂ ਦੇ ਖਾਤੇ 'ਚ ਪਾਈ ਹੋਵੇ, ਉਹਦੀ ਫੈਸਿਲਿਟੀ ਲੋਕਾਂ ਨੂੰ ਦਿੱਤੀ ਹੋਵੇ। ਸਾਡੇ ਵੱਲੋਂ ਸਾਰਾ ਮੁਲਕ ਚੁੱਕ ਕੇ ਤੁਸੀਂ ਅੰਦਰ ਦੇ ਦਿਓ, ਸਾਨੂੰ ਉਹਦਾ ਕੀ ਫਾਇਦਾ ਹੋ ਰਿਹਾ? ਉਹਨਾਂ ਦੀਆਂ ਜਾਇਦਾਦਾਂ ਵੀ ਨਾਲ ਰਿਕਵਰ ਹੋਣੀਆਂ ਚਾਹੀਦੀਆਂ ਨੇ, ਉਹਦੀ ਕੁਰਕੀ ਹੋਣੀ ਚਾਹੀਦੀ ਹੈ, ਉਹ ਲੋਕਾਂ ਦੀ ਪ੍ਰਾਪਰਟੀ ਬਣਾਉਣੀ ਚਾਹੀਦੀ ਹੈ। ਕੇਵਲ ਫੜ ਕੇ ਤੁਸੀਂ ਇਹ ਮੈਸੇਜ ਦਿਓ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹਾਂ। ਔਰ ਇੱਥੇ ਬਦਕਿਸਮਤੀ ਹੈ ਇਸ ਸੂਬੇ ਦੀ, ਇਸ ਦੇਸ਼ ਦੀ। ਮੈਂ ਉਹਨਾਂ ਲੋਕਾਂ ਨਾਲ ਵੀ ਕੰਮ ਕੀਤਾ ਜਿਨ੍ਹਾਂ ਦੀ ਸੋਚ ਇਹ ਹੁੰਦੀ ਸੀ ਕਿ 200-500 ਕਰੋੜ ਰੁਪਈਆ ਖਾ ਲਓ, ਜੇ ਸਾਲ ਅੰਦਰ ਵੀ ਲਾਉਣਾ ਪਿਆ ਤੇ ਲਾ ਲਾਂਗੇ, ਕੀ ਹੋਊਗਾ, ਸਾਲ ਹਸਪਤਾਲ ਦੇ ਵਿੱਚ ਰਹਿ ਲਾਂਗੇ, ਸਾਲ ਇੱਧਰ ਰਹਿ ਲਾਂਗੇ। ਇਹੋ ਜੀ ਸੋਚ ਲੈ ਕੇ ਕਈ ਪੋਲੀਟੀਸ਼ੀਅਨ ਆਏ ਸੀ। ਉਹਨਾਂ ਕੋਲੋਂ ਰਿਕਵਰੀ ਨਹੀਂ ਹੋਣੀ ਚਾਹੀਦੀ, ਉਹਨਾਂ ਕੋਲੋਂ ਪੈਸਾ ਨਹੀਂ ਹੋਣਾ ਚਾਹੀਦਾ। ਉਹਨਾਂ ਚੀਜ਼ਾਂ ਦੇ ਉੱਤੇ ਕੋਈ ਫੋਕਸ ਨਹੀਂ ਕਰਦਾ ਕਿ ਜਨਤਾ ਦਾ ਭਲਾ ਕਿਸ ਤਰ੍ਹਾਂ ਹੋਣਾ। ਹਾਂ, ਤੁਸੀਂ ਫੜਦੇ ਹੋ, ਤੁਸੀਂ ਖਬਰਾਂ 'ਚ ਰਹਿੰਦੇ ਹੋ, ਬਹੁਤ ਵਧੀਆ ਗੱਲ ਹੈ, ਪਰ ਪਬਲਿਕ ਦੇ ਹਿੱਤਾਂ ਦੀ ਗੱਲ ਵੀ ਕਰਨੀ ਚਾਹੀਦੀ ਔਰ ਸਾਰਿਆਂ ਨੂੰ ਮਿਲ ਕੇ ਇਹਦੇ ਲਈ ਆਵਾਜ਼ ਵੀ ਉਠਾਉਣੀ ਚਾਹੀਦੀ। ਮੈਂ ਤੁਹਾਨੂੰ ਵੀ ਕਹਿੰਦਾ, ਹੋ ਸਕਦਾ ਮੇਰੀਆਂ ਇਹ ਡਿਮਾਂਡਸ ਗਲਤ ਹੋਣ ਕਿ ਬਾਰਡਰ ਨਹੀਂ ਖੋਲ੍ਹਣਾ ਚਾਹੀਦਾ, ਪਰ ਤੁਸੀਂ ਵੀ ਸਾਰੇ ਲੋਕ ਫੋਕਸ ਕਰੋ ਕਿ ਫਿਰ ਪੰਜਾਬ ਕੋਲ ਬਚਿਆ ਕੀ ਹੈ। ਖੇਤੀਬਾੜੀ ਬਚੀ ਨਹੀਂ, 6800 ਮੁਆਵਜ਼ਾ ਦੇ ਰਹੇ ਹੋ, ਜੇ ਹੜ੍ਹ ਆ ਗਏ, ਬਾਰਿਸ਼ ਆ ਗਈ, ਫਸਲਾਂ ਤਬਾਹ ਹੋ ਗਈਆਂ, ਤੇ ਜੇ ਪੰਜਾਬ ਕੋਲ ਕਾਰੋਬਾਰ ਕੋਈ ਚੱਲ ਸਕਦਾ ਹੈ, ਬਾਕੀ ਸਟੇਟਸ ਤੋਂ ਚੱਲ ਸਕਦਾ ਹੈ, ਤੇ ਫਿਰ ਇੱਥੋਂ ਕਿਉਂ ਨਹੀਂ ਚੱਲ ਰਿਹਾ? ਇਹੀ ਮੇਨ ਮੁੱਦੇ ਨੇ।